ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਰੀਤ ਕੌਰ ਨਿਊਜ਼ ਟੀਵੀ 84 ਦੇ ਨਾਲ। ਵਿਊਅਰਸ, ਇਸ ਵੇਲੇ ਦੁਨੀਆ ਦੀ 30 ਮਿਲੀਅਨ ਸਿੱਖ ਕੌਮ ਬੜੇ ਰੋਹ ਵਿੱਚ ਹੈ ਅਤੇ ਇਹ ਮਹਿਸੂਸ ਕਰ ਰਹੀ ਹੈ ਕਿ ਉਸ ਨਾਲ ਬਰਤਾਨੀਆ ਸਰਕਾਰ ਨੇ ਵਿਸ਼ਵਾਸਘਾਤ ਕੀਤਾ ਹੈ। ਬਰਤਾਨੀਆ ਵਿੱਚ 7 ਲੱਖ ਤੋਂ ਜ਼ਿਆਦਾ ਸਿੱਖ ਵਸਦੇ ਹਨ ਅਤੇ ਮਹਾਰਾਜਾ ਦਲੀਪ ਸਿੰਘ ਬਰਤਾਨੀਆ ਦਾ ਉਹ ਪਹਿਲਾ ਬਦਕਿਸਮਤ ਸਿੱਖ ਸ਼ਹਿਰੀ ਬਣਿਆ ਜਿਸ ਦਾ ਰਾਜ ਭਾਗ ਖੋ ਕੇ ਉਸ ਨੂੰ ਈਸਾਈ ਬਣਾ ਕੇ ਆਪਣੇ ਵਤਨ ਪੰਜਾਬ ਤੋਂ ਹਜ਼ਾਰਾਂ ਮੀਲ ਦੂਰ ਜਲਾਵਤਨ ਕੀਤਾ ਗਿਆ। ਅੱਜ ਉਸੇ ਬਰਤਾਨੀਆ ਦੀ ਧਰਤੀ ਤੋਂ ਆਈ ਇੱਕ ਖਬਰ ਨੇ ਸਿੱਖ ਹਿਰਦਿਆਂ ਨੂੰ ਇੱਕ ਵਾਰ ਫਿਰ ਬਲੁੰਦਰ ਕੇ ਰੱਖ ਦਿੱਤਾ ਹੈ। ਮੀਡੀਆ ਰਿਪੋਰਟ ਅਨੁਸਾਰ ਨੈਸ਼ਨਲ ਆਰਕਾਈਵਜ਼ ਲੰਡਨ ਚੋਂ 30 ਸਾਲ ਬਾਅਦ ਜਿਹੜੇ ਡਾਕੂਮੈਂਟਸ ਡੀਕਲਾਸੀਫਾਈਡ ਕੀਤੇ ਗਏ ਹਨ ਉਹਨਾਂ ਵਿੱਚੋਂ 2 ਡਾਕੂਮੈਂਟਸ ਵੀ ਹਨ ਜਿਨ੍ਹਾਂ ਦਾ ਸਿੱਧਾ ਸੰਬੰਧ ਜੂਨ 84 ਦੀ ਸਿੱਖ ਘੱਲੂਘਾਰੇ ਨਾਲ ਹੈ। ਵਿਊਅਰਸ, ਇਨ੍ਹਾਂ ਡਾਕੂਮੈਂਟਸ ਅਨੁਸਾਰ ਫੈਬਰਵਰੀ 1984 ਵਿੱਚ ਇੰਦਰਾ ਗਾਂਧੀ ਦੀ ਸਰਕਾਰ ਵੱਲੋਂ ਉਸ ਵੇਲੇ ਦੀ ਬਰਤਾਨੀਆ ਦੀ ਪ੍ਰਧਾਨ ਮੰਤਰੀ ਮਾਰਗਰਟ ਥੈਚਰ ਨੂੰ ਇਹ ਰਿਕੁਐਸਟ ਕੀਤੀ ਗਈ ਕਿ ਬਰਤਾਨੀਆ ਸ਼੍ਰੀ ਦਰਬਾਰ ਸਾਹਿਬ ਵਿਚਲੇ ਸਿੱਖਾਂ ਨੂੰ ਬਾਹਰ ਕੱਢਣ ਲਈ ਕੀਤੇ ਜਾਣ ਵਾਲੇ ਫੌਜੀ ਆਪਰੇਸ਼ਨ ਦੇ ਵਿੱਚ ਉਸ ਦੀ ਮਦਦ ਕਰਨ। ਇਨ੍ਹਾਂ ਡਾਕੂਮੈਂਟਸ ਅਨੁਸਾਰ ਥੈਚਰ ਨੇ ਇਸ ਮੰਗ ਨੂੰ ਖਿੜੇ ਮੱਥੇ ਪ੍ਰਵਾਨ ਕੀਤਾ ਅਤੇ ਇੱਕ ਸਪੈਸ਼ਲ ਫੌਜੀ ਯੂਨਿਟ ਦੇ ਆਫੀਸਰ ਨੂੰ ਨਵੀਂ ਦਿੱਲੀ ਭੇਜਿਆ ਗਿਆ ਜਿਸ ਵੱਲੋਂ ਬਣਾਈ ਗਈ ਯੋਜਨਾ ਨੂੰ ਇੰਦਰਾ ਗਾਂਧੀ ਨੇ ਬੜਾ ਪਸੰਦ ਕੀਤਾ। ਆਸ ਕੀਤੀ ਜਾਂਦੀ ਹੈ ਕਿ ਇਸ ਯੋਜਨਾ ਦੇ ਤਹਿਤ ਹੀ ਦਰਬਾਰ ਸਾਹਿਬ ਤੇ ਫੌਜੀ ਹਮਲਾ ਹੋਇਆ। ਇਹ ਦੋਵੇਂ ਡਾਕੂਮੈਂਟਸ ਇੰਗਲੈਂਡ ਦੇ ਵਿਦੇਸ਼ ਮੰਤਰਾਲੇ ਹੋਮ ਮੰਤਰਾਲੇ ਨਾਲ ਸੰਬੰਧਿਤ ਹਨ ਅਤੇ ਇਹਨਾਂ ਦੀ ਕ੍ਰੈਡੀਬਿਲਿਟੀ ਤੇ ਕੋਈ ਸ਼ੋਭਾ ਨਹੀਂ ਹੈ। ਇਹ ਖਬਰ ਬਾਹਰ ਆਉਣ ਤੋਂ ਬਾਅਦ ਇੰਗਲੈਂਡ ਦੇ ਸਿਆਸੀ ਹਲਕਿਆਂ ਦੇ ਵਿੱਚ ਵੀ ਇੱਕ ਤਰਥਲੀ ਮਚੀ ਹੈ। ਪ੍ਰਧਾਨ ਮੰਤਰੀ ਡੇਵਿਡ ਕੈਮਰਨ ਨੇ ਇਸ ਮਾਮਲੇ ਦੀ ਮੁਕੰਮਲ ਜਾਂਚ ਦਾ ਹੁਕਮ ਦਿੱਤਾ ਹੈ। ਵਿਰੋਧੀ ਧਿਰ ਲੇਬਰ ਪਾਰਟੀ ਵੀ ਇਸ ਮੁੱਦੇ ਨੂੰ ਬ੍ਰਿਟਿਸ਼ ਪਾਰਲੀਮੈਂਟ ਵਿੱਚ ਉਠਾਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਸ ਸਾਰੇ ਇਸ਼ੂ ਦਾ ਇੰਗਲੈਂਡ ਦੇ ਸਿੱਖਾਂ, ਸਿੱਖ ਬਰਤਾਨਵੀ ਰਿਸ਼ਤਿਆਂ ਅਤੇ ਸਿੱਖ ਜਜ਼ਬਾਤਾਂ ਤੇ ਕੀ ਪ੍ਰਭਾਵ ਪਿਆ ਹੈ, ਭਵਿੱਖ ਕਿਹੋ ਜਿਹਾ ਹੋਵੇਗਾ ਅਤੇ ਕਿਸੇ ਨੂੰ ਜਵਾਬਦੇਹ ਬਣਾਇਆ ਜਾਵੇਗਾ, ਇਹਨਾਂ ਅੱਡ-ਅੱਡ ਸਵਾਲਾਂ ਦੇ ਜਵਾਬ ਅੱਜ ਅਸੀਂ ਇੰਗਲੈਂਡ ਦੀ ਮਸ਼ਹੂਰ ਮੀਡੀਆ ਪਰਸਨੈਲਿਟੀ ਡਾਕਟਰ ਗੁਰਦੀਪ ਸਿੰਘ ਜੀ ਨਾਲ ਗੱਲਬਾਤ ਕਰਕੇ ਲਵਾਂਗੇ। ਡਾਕਟਰ ਗੁਰਦੀਪ ਸਿੰਘ ਪ੍ਰਸਿੱਧ ਪੰਜਾਬੀ ਰੇਡੀਓ ਪੰਜਾਬ ਦੇ ਹੋਸਟ ਹਨ, ਸਿੱਖ ਸਕਾਲਰ ਵੀ ਹਨ ਅਤੇ ਇਲੈਕਟ੍ਰੋਨਿਕ ਮੀਡੀਆ ਨਾਲ ਵੀ ਜੁੜੇ ਹਨ ਤੇ ਸਾਡੇ ਨਾਲ ਹੁਣ ਲਾਈਨ ਤੇ ਜੁੜ ਚੁੱਕੇ ਨੇ ਯੂਕੇ ਤੋਂ ਡਾਕਟਰ ਗੁਰਦੀਪ ਸਿੰਘ ਜੀ। ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਬੀਬਾ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਹਾਡੇ ਸਾਰੇ ਹੀ ਵਿਊਅਰਸ ਨੂੰ ਇੰਗਲੈਂਡ ਦੀਆਂ ਫਿਜ਼ਾਵਾਂ ਤੋਂ ਮੈਂ ਆਪ ਜੀ ਦਾ ਦਾਸ ਗੁਰਦੀਪ ਸਿੰਘ ਸਤਿਗੁਰਾਂ ਦੀ ਦਿੱਤੀ ਹੋਈ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਸਾਡੇ ਦਰਸ਼ਕਾਂ ਨੂੰ ਤੁਸੀਂ ਇਹੀ ਦੱਸੋ ਕਿ ਸਾਹਮਣੇ ਆਏ ਇਹਨਾਂ ਡਾਕੂਮੈਂਟਸ ਦੀ ਅਸਲੀਅਤ ਕੀ ਹੈ ਤੇ ਇਹਨਾਂ ਦੇ ਵਿੱਚ ਕੀ ਲਿਖਿਆ ਹੈ, ਇਸ ਬਾਰੇ ਵੇਰਵੇ ਦੇ ਨਾਲ ਜਾਣਕਾਰੀ ਦਿਓ। ਜੀ ਬੀਬਾ ਜੀ, ਇਹ ਜਿਹੜੇ ਡਾਕੂਮੈਂਟਸ ਹੈ ਨੇ ਇਹਨਾਂ ਦੇ ਬਾਰੇ ਥੋੜਾ ਜਿਹਾ ਮੈਂ ਅਗਰ ਅਚਾਨਕ ਜਿਸ ਨੂੰ ਆਪਾਂ ਕਹਿ ਸਕਦੇ ਹਾਂ ਕਿ ਇਹਨਾਂ ਦਿਨਾਂ ਦੇ ਵਿੱਚ ਇੱਕ ਸਨਸਨੀਖੇਜ਼ ਪ੍ਰਗਟਾਵਾ ਹੋਇਆ ਹੈ। ਦਰਬਾਰ ਸਾਹਿਬ ਉੱਤੇ ਜਿਹੜਾ ਹਮਲਾ ਇੰਦਰਾ ਗਾਂਧੀ ਵੱਲੋਂ ਕੀਤਾ ਗਿਆ ਹੈ, ਉਸ ਵਕਤ ਬਰਤਾਨੀਆ ਦੇ ਵਿੱਚ ਬਰਤਾਨਵੀ ਪ੍ਰਧਾਨ ਮੰਤਰੀ ਮਾਰਗਰਟ ਥੈਚਰ ਸੀ ਔਰ ਇਸ ਦੇ ਵਿੱਚ ਪਤਾ ਇਹ ਲੱਗਦਾ ਹੈ ਕਿ ਭਾਰਤ ਦੀ ਸਰਕਾਰ ਨੇ ਬਰਤਾਨਵੀ ਸਰਕਾਰ ਪਾਸੋਂ ਮਦਦ ਮੰਗੀ ਸੀ ਜਿਸ ਨੂੰ ਕਿ ਥੈਚਰ ਨੇ ਪ੍ਰਵਾਨ ਵੀ ਕਰ ਲਿਆ ਸੀ। ਇਹਨਾਂ ਡਾਕੂਮੈਂਟਸ ਦੇ ਵਿੱਚ ਇਹ ਖਾਸ ਤੌਰ ਪਰ ਜਿਹੜੇ 30 ਸਾਲ ਬਾਅਦ ਅਸਲ ਦੇ ਵਿੱਚ ਇਸ ਤਰ੍ਹਾਂ ਹੁੰਦਾ ਹੈ ਕਿ ਬਰਤਾਨਵੀ ਕਾਨੂੰਨ ਦੇ ਮੁਤਾਬਕ ਇਹਨਾਂ ਦੇ ਜਿਹੜੇ ਡਾਕੂਮੈਂਟਸ ਹੁੰਦੇ ਨੇ ਉਹ 30 ਸਾਲਾਂ ਬਾਅਦ ਇੱਕ ਖਾਸ ਪਾਸੇ ਰੱਖ ਦਿੱਤੇ ਜਾਂਦੇ ਨੇ ਔਰ ਇੱਕ ਜਿਹੜਾ ਇਹ ਸਾਡੇ ਪਾਸ ਜਿਹੜੇ ਸਾਡੇ ਖੁੱਲ ਕੇ ਇਸ ਵਕਤ ਸਾਹਮਣੇ ਆਏ ਨੇ ਜਿੱਥੋਂ ਪਤਾ ਇਹ ਲੱਗਦਾ ਹੈ ਕਿ ਦਰਬਾਰ ਸਾਹਿਬ ਉੱਪਰ ਹਮਲੇ ਦੀ ਯੋਜਨਾ ਦੇ ਲਈ ਥੈਚਰ ਨੇ ਜਿਹੜੀਆਂ ਆਪਣੀਆਂ ਫੌਜਾਂ ਦੇ ਇੱਕ SAS ਅਫਸਰ ਨੂੰ ਭਾਰਤ ਦੇ ਵਿੱਚ ਭੇਜਿਆ ਜੀ। ਉਹ ਭਾਰਤੀ ਸਰਕਾਰ ਦੀ ਦਰਬਾਰ ਸਾਹਿਬ ਉੱਪਰ ਹਮਲੇ ਦੀ ਯੋਜਨਾ ਦੇ ਵਿੱਚ ਤਾਂ ਕਿ ਮਦਦ ਕਰ ਸਕੇ। ਪਰ ਦੱਸਿਆ ਵੀ ਜਾਂਦਾ ਹੈ ਕਿ ਉਹਨਾਂ ਦਿਨਾਂ ਦੇ ਵਿੱਚ ਬਰਤਾਨੀਆ ਭਾਰਤ ਦੇ ਨਾਲ ਹਥਿਆਰਾਂ ਦਾ ਇੱਕ ਸੌਦਾ ਤੈਅ ਕਰਨ ਦੀ ਖੇਡ ਦੇ ਵਿੱਚ ਵੀ ਸੀ। ਅਸਲ ਵਿੱਚ ਬੀਬਾ ਜੀ, ਮੈਂ ਥੋੜੇ ਜਿਹੇ ਤੁਹਾਡੇ ਵਿਊਅਰਸ ਨੂੰ ਇੱਥੇ ਇਹ ਜ਼ਰੂਰ ਦੱਸਦੀ ਹਾਂ ਕਿ ਆਪਸ ਦੇ ਵਿੱਚ ਸਰਕਾਰਾਂ ਦੀ ਐਸੇ ਸੌਦੇ ਅਤੇ ਸਮਝੌਤੇ ਹੁੰਦੇ ਰਹਿੰਦੇ ਨੇ ਔਰ ਖਾਸ ਕਰਕੇ ਜਦੋਂ ਤੋਂ ਭਾਰਤ ਦੇ ਆਜ਼ਾਦੀ ਦੀ ਗੱਲ ਚੱਲੀ ਹੈ ਉਦੋਂ ਤੋਂ ਹੀ ਬਰਤਾਨਵੀ ਸਰਕਾਰ ਨੇ ਅਸਲ ਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਭਾਰਤ ਦੇ ਨਾਲ ਕੋਈ ਨਾ ਕੋਈ ਹਥਿਆਰਾਂ ਦੀ ਜਾਂ ਕੋਈ ਨਾ ਕੋਈ ਵਪਾਰਕ ਸਾਂਝ ਬਣਾਉਣ ਦੇ ਲਈ ਸਿੱਖਾਂ ਨੂੰ 1-2 ਵਾਰੀ ਐਸੇ ਮੁਕਾਮ ਆਏ ਜਦੋਂ ਮੈਨੂੰ ਮਾਫ਼ ਕਰੀ ਤੇ ਜੇ ਮੈਂ ਸ਼ਬਦ ਵਰਤ ਲਵਾਂ ਕਿ ਸਿੱਖਾਂ ਨੂੰ ਹੀ ਬਲੀ ਦਾ ਬੱਕਰਾ ਬਣਾਇਆ ਗਿਆ। ਹੁਣ ਸਰਕਾਰ ਨੂੰ ਇਹ ਖਬਰ ਸੀ ਕਿ ਜੇਕਰ ਸਿੱਖਾਂ ਨੂੰ ਇਸ ਗੱਲ ਦੀ ਕਿਸੇ ਵੀ ਤਰੀਕੇ ਨਾਲ ਭਿੜਕ ਪੈ ਗਈ ਤਾਂ ਉਹ ਸਰਕਾਰ ਦੇ ਖਿਲਾਫ ਸੜਕਾਂ ਤੇ ਆ ਜਾਣਗੇ ਕਿਉਂਕਿ ਆਪ ਜੀ ਨੂੰ ਯਾਦ ਹੋਏਗਾ
कि उस वक्त बहुत सारे मुजाहरे जिन्हें भारत की सरकार के खिलाफ हो रहे थे और इस करके इसको पूर्ण तौर पर गुप्त रखा गया। जो डॉक्यूमेंट्स आप देखो क्योंकि इंटरनेट पर जनतक हो चुके हैं, इन्होंने लिखा गया टॉप सीक्रेट के ना ही लिखा गया पर्सनल। और पर्सनल और टॉप सीक्रेट इन्होंने दोनों ਦੇ ਵਿੱਚ ਜ਼ਾਹਿਰ ਤੌਰ पर ਜਿਹੜੀ ਚੀਜ਼ ਟੌਪ ਸੀਕ੍ਰੇਟ ਹੈ ਉਹ ਪਰਸਨਲ ਕਿਵੇਂ ਹੋ ਸਕਦੀ ਹੈ? ਇਹ ਇੱਕ ਆਪਣੇ ਆਪ ਦੇ ਵਿੱਚ ਇੱਕ ਭੇਦ ਹੈ। ਹੁਣ ਇਹ ਭੇਦ ਕਰੀਬਨ 30 ਸਾਲਾਂ ਦਾ ਇੱਕ ਭੇਦ ਹੀ ਬਣਿਆ ਰਿਹਾ ਅਤੇ 84 ਦੇ ਘੱਲੂਘਾਰੇ ਨੂੰ ਲੈ ਕੇ ਸਿੱਖ ਭਾਈਚਾਰਾ ਜਿਹੜਾ ਬਰਤਾਨਵੀ ਸਰਕਾਰ ਤੋਂ ਆਪਣੇ ਜ਼ਖਮਾਂ ਦੇ ਉੱਤੇ ਮਲਮ ਦੀ ਹਮੇਸ਼ਾ ਹੀ ਆਸਵੰਦ ਵੀ ਰਿਹਾ। ਪਰ ਹੁਣ ਜਿਹੜਾ ਸਰਕਾਰ ਦੇ ਪੁਰਾਣੇ ਰਿਕਾਰਡ ਦੇ ਵਿੱਚੋਂ ਦੋ ਅਹਿਮ ਖੱਤਾਂ ਦਾ ਜਿਹੜਾ ਪ੍ਰਗਟਾਵਾ ਹੋਇਆ ਇਹਦੇ ਨਾਲ ਅਚਾਨਕ ਇੱਕ ਤਹਿਲਕਾ ਮਚ ਗਿਆ। ਇਹ ਤਹਿਲਕਾ ਸਿਰਫ ਬਰਤਾਨਵੀ ਦੇ ਸਿੱਖਾਂ ਦੇ ਵਿੱਚ ਨਹੀਂ, ਆਮ ਸਿੱਖ ਦੇ ਵਿੱਚ ਵੀ, ਕਿਉਂਕਿ ਜ਼ਾਹਿਰ ਤੌਰ ਪਰ ਸਾਡੀ ਜਿਹੜੀ ਭਾਵਨਾ ਹੈ ਜਿਹਨੂੰ ਆਪਾਂ ਆਪਣਾ ਇਮੋਸ਼ਨ ਕਹਿੰਦੇ ਹਾਂ ਧਾਰਮਿਕ ਤੌਰ ਪਰ, ਉਹ ਦਰਬਾਰ ਸਾਹਿਬ ਉੱਪਰ ਦਰਬਾਰ ਸਾਹਿਬ ਦੇ ਨਾਲ ਜੁੜਿਆ ਹੋਇਆ ਹੈ। ਹੁਣ ਦਰਬਾਰ ਸਾਹਿਬ ਉੱਪਰ ਇੰਦਰਾ ਗਾਂਧੀ ਵੱਲੋਂ ਹਮਲਾ ਕੀਤਾ ਜਾਣਾ ਜਾਂ ਫਿਰ ਇਸ ਹਮਲੇ ਦੇ ਵਿੱਚ ਜਿਨ੍ਹਾਂ ਨੇ ਵੀ ਮਦਦ ਕੀਤੀ ਹੈ ਸਿੱਖ ਉਹਨਾਂ ਦੇ ਪ੍ਰਤੀ ਆਪਣਾ ਜ਼ਾਹਿਰ ਤੌਰ ਪਰ ਜੇ ਸਾਡਾ ਕੇਂਦਰ ਸਰਕਾਰ ਦੇ ਪ੍ਰਤੀ ਇਸ ਤਰ੍ਹਾਂ ਨੂੰ ਲੈ ਕੇ ਰੋਸ ਰਿਹਾ ਕਿ ਉਹਨਾਂ ਨੇ ਕਿਉਂ ਸਾਡੇ ਦਰਬਾਰ ਸਾਹਿਬ ਉੱਪਰ ਆਪਣੀਆਂ ਨਾਪਾਕ ਫੌਜਾਂ ਦੇ ਜਿਹੜੇ ਕਦਮ ਨੇ ਸਾਡੀ ਪਵਿੱਤਰ ਦਿੱਲੀ ਦੇ ਉੱਪਰ ਪਾਏ ਨੇ, ਹੁਣ ਉਸ ਗੱਲ ਨੂੰ ਲੈ ਕੇ ਅਗਰ ਇਹਨਾਂ ਦੀ ਭਾਵ ਕੇਂਦਰ ਸਰਕਾਰ ਦੀ ਕੋਈ ਮਦਦ ਕਰਦਾ ਤਾਂ ਜ਼ਾਹਿਰ ਤੌਰ ਪਰ ਸਿੱਖਾਂ ਦਾ ਗੁੱਸਾ ਉਹਨਾਂ ਦੇ ਪ੍ਰਤੀ ਤਾਂ ਉਨਾ ਹੀ ਹੋਏਗਾ। ਹੁਣ ਇੱਥੇ ਵੈਸਟ ਬ੍ਰੋਮਿਚ ਦੇ ਇੱਕ ਲੇਬਰ ਐਮਪੀ ਨੇ ਮੈਂਬਰ ਪਾਰਲੀਮੈਂਟ ਟੌਮ ਵਾਟਸਨ, ਉਹਨੇ ਆਪਣਾ ਤਾਜ਼ਾ ਇੱਕ ਬਿਆਨ ਦਿੱਤਾ ਹੈ। ਉਸ ਬਿਆਨ ਦੇ ਵਿੱਚ ਉਸ ਨੇ ਕਿਹਾ ਕਿ ਐਸਾ ਕੋਈ ਸੰਕੇਤ ਨਹੀਂ ਮਿਲਦਾ ਕਿ ਸੈਸ਼ਨ ਸਰਕਾਰ ਨੇ ਇਹ ਮੁੱਦਾ ਪਾਰਲੀਮੈਂਟ ਵਿੱਚ ਲਿਆਂਦਾ ਹੋਵੇ। ਮੈਂ ਇੱਥੇ ਆਪ ਜੀ ਨੂੰ ਇੱਕ ਗੱਲ ਹੋਰ ਦੱਸਿਆ ਕਿ ਇੱਥੇ ਇੱਕ ਸਿੱਖ ਕੌਂਸਲ ਹੈ ਇੰਗਲੈਂਡ ਦੇ ਵਿੱਚ, ਉਹਨਾਂ ਨੇ ਕੱਲ ਬਕਾਇਦਾ ਪਾਰਲੀਮੈਂਟ ਦੇ ਵਿੱਚ ਜਾ ਕੇ ਮੈਂਬਰ ਪਾਰਲੀਮੈਂਟਸ ਨੂੰ ਮਿਲ ਕੇ ਇੱਕ ਲੌਬੀ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਇਹਦੇ ਲਈ ਮੈਂ ਆਪ ਜੀ ਨੂੰ ਇੱਥੇ ਇੱਕ ਗੱਲ ਹੋਰ ਵੀ ਦੱਸਦਾ ਚੱਲਿਆ ਜਿੱਦਾਂ ਮੈਂ ਅੱਗੇ ਚੱਲ ਕੇ ਵੇਰਵਾ ਵੀ ਆਪ ਜੀ ਨੂੰ ਦਿਆਂਗਾ ਕਿ ਜਿਹੜੇ ਬਰਤਾਨਵੀ ਪ੍ਰਧਾਨ ਮੰਤਰੀ ਨੇ ਉਹਨਾਂ ਨੇ ਇਸ ਦੇ ਲਈ ਉਸੇ ਵਕਤ ਯਾਨੀ ਕਿ ਆਰਡਰ ਕਰ ਦਿੱਤੇ ਨੇ ਕਿ ਇਸ ਗੱਲ ਦੀ ਪ੍ਰੋਬਿੰਗ ਕੀਤੀ ਜਾਏ, ਇਨਕੁਆਇਰੀ ਬਿਠਾਈ ਜਾਏ। ਲੇਕਿਨ ਜੋ ਕੁਝ ਵੀ ਹੋਵੇ ਇਹਨਾਂ ਡਾਕੂਮੈਂਟਸ ਨਾਲ ਇਹ ਗੱਲ ਬਿਲਕੁਲ ਕਲੀਅਰ ਹੋ ਗਈ ਹੈ ਕਿ ਉਸ ਵਕਤ ਮਦਦ ਮੰਗੀ ਗਈ ਔਰ ਮਦਦ ਦਿੱਤੇ ਜਾਣ ਦੇ ਲਈ ਇਹਨਾਂ ਵੱਲੋਂ ਕਦਮ ਵੀ ਚੁੱਕੇ ਗਏ। ਹੁਣ ਜਿਹੜੀ ਸਿੱਖ ਕੌਂਸਲ ਦਾ ਮੈਂ ਜ਼ਿਕਰ ਕੀਤਾ, ਸਿੱਖ ਕੌਂਸਲ ਯੂਕੇ ਨੇ ਇਸ ਮੰਗ ਦੀ ਪ੍ਰੋੜਤਾ ਕੀਤੀ ਹੈ ਕਿ ਵਿਦੇਸ਼ ਮੰਤਰਾਲਾ ਜਿਹੜਾ ਬਰਤਾਨਵੀ ਵਿਦੇਸ਼ ਮੰਤਰਾਲਾ ਹੈ ਇਸ ਸੰਬੰਧ ਦੇ ਵਿੱਚ ਬਾਕੀ ਦੇ ਡਾਕੂਮੈਂਟਸ ਵੀ ਜਨਤਕ ਕਰੇ, ਭਾਵ ਪਬਲਿਕਲੀ ਕਰੇ ਤਾਂ ਕਿ ਮਾਮਲੇ ਦੀ ਸਹੀ ਤਸਵੀਰ ਸਾਹਮਣੇ ਆ ਸਕੇ। ਕਿਉਂਕਿ ਹਜੇ ਸਾਡੇ ਪਾਸ ਸਿਰਫ ਦੋ ਹੀ ਉਹ ਖਤ ਆਏ ਨੇ ਜਿਨ੍ਹਾਂ ਦੀ ਬਿਨਾਂ ਦੇ ਉੱਤੇ ਅਸੀਂ ਇਹ ਸਾਰੀ ਗੱਲ ਕਰ ਰਹੇ ਹਾਂ। ਹੁਣ ਵੁਲਵਰਹੈਂਪਟਨ ਦੇ ਇੱਕ ਸਾਊਥ ਵੈਸਟ ਦੇ ਮੈਂਬਰ ਪਾਰਲੀਮੈਂਟ ਨੇ ਪੌਲ ਉੱਪਲ, ਉਹਨਾਂ ਨੇ ਇੱਕ ਇੰਟਰਨੈਟ ਉੱਪਰ ਲਿਖਤੀ ਰੂਪ ਦੇ ਵਿੱਚ ਇੱਕ ਮੁਹਿੰਮ ਚਲਾ ਦਿੱਤੀ ਹੈ, ਦਸਤਖਤ ਮੁਹਿੰਮ। ਬਰਤਾਨਵੀ ਸਰਕਾਰ ਵੱਲੋਂ ਜਿਹੜਾ ਆਪਰੇਸ਼ਨ ਬਲੂ ਸਟਾਰ ਦੇ ਵਿੱਚ ਦਿੱਤੀ ਗਈ ਮਦਦ ਹੈ ਨਾ, ਉਸ ਸੰਬੰਧੀ ਅਗਰ ਲੋੜੀਂਦੀ ਜਾਣਕਾਰੀ ਬਾਹਰ ਆ ਜਾਂਦੀ ਹੈ ਤਾਂ ਇਸ ਦੇ ਨਾਲ ਇਹ ਹੋਰ ਵੀ ਸਪਸ਼ਟ ਹੋ ਜਾਏਗਾ ਕਿ ਜਿਹੜੀ ਸਰਕਾਰ ਕਿਸੇ ਹੱਦ ਤੱਕ ਦਰਬਾਰ ਸਾਹਿਬ ਉੱਪਰ ਹਮਲੇ ਦੇ ਵਿੱਚ ਸ਼ਾਮਲ ਸੀ ਔਰ ਉਸ ਬਰਤਾਨਵੀ ਸਰਕਾਰ ਦਾ ਹੁਣ ਬਾਕੀ ਦਾ ਅਗਲਾ ਰੋਲ, ਯਾਨੀ ਕਿ ਇੱਕ ਤੇ ਇਹ ਗੱਲ ਸਾਨੂੰ ਸਪਸ਼ਟ ਹੋ ਗਈ ਹੈ ਕਿ ਬਰਤਾਨਵੀ ਸਰਕਾਰ ਨੇ ਮਦਦ ਦੇਣ ਦੇ ਲਈ ਬਕਾਇਦਾ ਆਪਣੇ ਸਿਪਾਹ ਸਲਾਰ ਉੱਥੇ ਯਾਨੀ ਕਿ ਜਿਹੜੇ ਅਧਿਕਾਰੀ ਸਨ ਉੱਥੇ ਭੇਜੇ ਸਨ ਜਿਨ੍ਹਾਂ ਨੇ ਇਸ ਗੱਲ ਦਾ ਜਾਇਜ਼ਾ ਵੀ ਲਿਆ ਸੀ। ਹੁਣ ਇਹ ਗੱਲ ਜ਼ਿਕਰਯੋਗ ਹੈ ਕਿ ਬਰਤਾਨਵੀ ਜਿਹੜਾ ਇੱਥੋਂ ਦਾ ਪੁਰਾਤਨ ਡਿਪਾਰਟਮੈਂਟ ਹੈ ਉਸ ਵੱਲੋਂ ਇਸ ਘਟਨਾ ਦੇ 30 ਸਾਲ ਪੂਰੇ ਹੋਣ ਮਗਰੋਂ ਐਸਾ ਕੋਈ ਡਾਕੂਮੈਂਟ ਜਨਤਕ ਕਈ ਡਾਕੂਮੈਂਟ ਜਨਤਕ ਕਰ ਦਿੱਤੇ ਗਏ ਨੇ ਜਿਹੜੇ ਕਿ ਬਹੁਤ ਹੀ ਜ਼ਿਆਦਾ ਜਿਹਨੂੰ ਆਪਾਂ ਕਹਿੰਦੇ ਹਾਂ ਸੰਵੇਦਨਸ਼ੀਲ ਕਹਿ ਸਕਦੇ ਹਾਂ। ਹੁਣ ਇਸ ਵਾਰੀ ਜਦੋਂ ਕਿ ਸਿੱਖ ਭਾਈਚਾਰਾ ਦਰਬਾਰ ਸਾਹਿਬ ਦੇ ਹਮਲੇ ਦੀ 30ਵੀਂ ਵਰ੍ਹੇਗੰਢ ਮਨਾਉਣ ਜਾ ਰਿਹਾ, ਆਪ ਜੀ ਨੂੰ ਯਾਦ ਹੋਏਗਾ ਕਿ ਇਸ ਘਟਨਾ ਨੂੰ ਵਾਪਰੇ 30 ਸਾਲ ਹੋ ਗਏ ਨੇ। ਸੋ ਇਸ ਗੱਲ ਦੀ ਖਬਰ ਆਉਣਾ ਸਿੱਖ ਭਾਈਚਾਰੇ ਦੇ ਜ਼ਖਮਾਂ ਉੱਪਰ ਇੱਕ ਕਿਸਮ ਦਾ, ਮੈਂ ਤੈਨੂੰ ਨਮਕ ਹੀ ਛਿੜਕਣ ਦੇ ਬਰਾਬਰ ਕਹਾਂਗਾ ਕਿ ਜਿਸ ਸਰਕਾਰ ਦੇ ਵਿੱਚ ਅਸੀਂ ਸਮਝਦੇ ਰਹੇ ਹਾਂ ਕਿ ਜਿਹੜੀ ਸੈਕੂਲਰ ਸਰਕਾਰ ਹੈ, ਜਿਸ ਦੇ ਬਾਰੇ ਅਸੀਂ ਸਮਝਦੇ ਰਹੇ ਹਾਂ ਕਿ ਜਿਹੜੀ ਸਰਕਾਰ ਹਮੇਸ਼ਾ ਬਰਤਾਨਵੀ ਸਰਕਾਰ ਮਨੁੱਖੀ ਹੱਕਾਂ ਦੀ ਗੱਲ ਕਰਦੀ ਰਹੀ ਹੈ, ਕਿਉਂਕਿ ਜਿਹੜਾ ਇੰਦਰਾ ਗਾਂਧੀ ਵੱਲੋਂ ਇਹ ਹਮਲਾ ਕੀਤਾ ਗਿਆ ਇਸ ਨੂੰ ਮਨੁੱਖੀ ਹੱਕਾਂ ਦੀ ਬਿਨਾਹ ਦੇ ਉੱਤੇ ਵੀ ਹਮੇਸ਼ਾ ਨਿੰਦਣਯੋਗ ਮੰਨਿਆ ਜਾਂਦਾ ਰਿਹਾ ਤੇ ਓਪਨਲੀ ਉੱਪਰੋਂ ਤਾਂ ਇਹ ਸਰਕਾਰ ਜਿਹੜੀ ਹੈ ਸਿੱਖਾਂ ਦੇ ਨਾਲ ਹਮਦਰਦੀ ਵੀ ਜਤਾਉਂਦੀ ਰਹੀ ਹੈ ਤੇ ਵਿੱਚੋਂ ਜਿਹੜੇ ਇਹ ਡਾਕੂਮੈਂਟਸ ਦੋ ਆਏ ਨੇ ਇਸ ਦੇ ਨਾਲ ਇਹਨਾਂ ਦਾ ਇੱਕ ਚਿਹਰਾ ਨੰਗਾ ਵੀ ਹੋਇਆ। ਹੁਣ ਗੱਲ ਦੇਖਣ ਵਾਲੀ ਇਹ ਹੈ ਕਿ ਫਿਰ ਇੱਥੇ ਜੇ ਆਪਾਂ ਗੁਰਮਤਿ ਬਾਣੀ ਦੀ ਤੁਪ ਦੁਹਰਾ ਲਈਏ ਬਾਬਾ ਫਰੀਦ ਜੀ ਦੀ ਕਿ ਜਿਨ ਮਨ ਹੋਰ ਮੁਖ ਹੋਰ ਤੇ ਕਾਂਡੇ ਕੱਚਿਆ, ਇਹਦਾ ਮਤਲਬ ਤੇ ਫਿਰ ਉਹੀ ਹੋਇਆ ਜਿਸ ਤਰ੍ਹਾਂ ਕਿ ਭਾਰਤ ਦੀ ਸਰਕਾਰ ਕਰਦੀ ਰਹੀ ਹੈ। ਜਦੋਂ ਦੇਸ਼ ਆਜ਼ਾਦ ਨਹੀਂ ਸੀ ਤਾਂ ਉਸ ਵਕਤ ਜਿਹੜਾ ਇਹਨਾਂ ਦਾ ਪਹਿਲਾ ਪ੍ਰਧਾਨ ਮੰਤਰੀ ਸੀ ਜਵਾਹਰ ਲਾਲ ਨਹਿਰੂ, ਆਪ ਨੂੰ ਯਾਦ ਹੋਏਗਾ ਜਦੋਂ ਅੰਮ੍ਰਿਤਸਰ ਜੇਤੂ ਦਾ ਮੋਰਚਾ ਲੱਗਾ ਹੈ ਤਾਂ
ਜਵਾਹਰ ਲਾਲ ਨਹਿਰੂ ਨੇ ਵੀ ਉਸ ਮੋਰਚੇ ਦੇ ਵਿੱਚ ਗ੍ਰਿਫਤਾਰੀ ਦਿੱਤੀ ਸੀ ਜਾ ਕੇ। ਜੀ ਹੁਣ ਜਿਸ ਵਕਤ ਜੱਜ ਨੇ ਸਵਾਲ ਪੁੱਛਿਆ ਕਿ ਪੰਡਤ ਮੈਂ ਇਸ ਗੱਲ ਨੂੰ ਮੰਨਦਾ ਹੈ ਕਿ ਤੂੰ ਦੇਸ਼ ਦੀ ਆਜ਼ਾਦੀ ਲਈ ਲੜ ਰਹੀ ਹੈ, ਪਰ ਤੂੰ ਗੁਰਦੁਆਰਿਆਂ ਦੀ ਆਜ਼ਾਦੀ ਦੇ ਲਈ ਆ ਕੇ ਆਪਣੀ ਗ੍ਰਿਫਤਾਰੀ ਦਿੱਤੀ ਹੈ, ਹਾਂਜੀ ਇਹਦਾ ਕਾਰਨ? ਤਾਂ ਉਸ ਵਕਤ ਉਹਨੇ ਕਿਹਾ ਕਿ ਗੁਰਦੁਆਰੇ ਉਹ ਆਜ਼ਾਦੀ ਦੀ ਸ਼ਮਾ ਨੇ ਜਿੱਥੋਂ ਹਮੇਸ਼ਾ ਹਿੰਦੁਸਤਾਨ ਦੀ ਆਜ਼ਾਦੀ ਦੀ ਸ਼ਮਾ ਭੜਕਦੀ ਹੈ, ਜੀ ਭਾਵ ਜਿੱਥੋਂ ਹਮੇਸ਼ਾ ਹਿੰਦੁਸਤਾਨ ਦੀ ਆਜ਼ਾਦੀ ਦੀ ਗੱਲ ਚੱਲੀ ਹੈ, ਭਾਵੇਂ ਰਾਜ ਮੁਗਲਾਂ ਦਾ ਹੋਵੇ ਜਾਂ ਅੰਗਰੇਜ਼ਾਂ ਦਾ ਹੋਵੇ। ਗੱਲ ਉਸ ਵਕਤ ਉਹਨੇ ਬੜੀ ਅੱਛੀ ਕਹੀ, ਲੇਕਿਨ ਗੱਲ ਜਿਨ ਮਨ ਹੋਰ ਮੁਖ ਹੋਰ ਦੀ ਗੱਲ ਉਹ ਇਸ ਕਰਕੇ ਕਰਨੀ ਪਈ ਕਿ ਜਿਸ ਵਕਤ ਭਾਰਤ ਆਜ਼ਾਦ ਹੋਇਆ 1947 ਦੇ ਵਿੱਚ, ਤੇ 1947 ਦੇ ਭਾਰਤ ਦੀ ਆਜ਼ਾਦੀ ਤੋਂ ਝੱਟ ਮਗਰੋਂ ਬਾਅਦ ਹੀ ਜਵਾਹਰ ਲਾਲ ਨਹਿਰੂ ਜਿਹੜਾ ਪਹਿਲਾ ਪ੍ਰਧਾਨ ਮੰਤਰੀ ਬਣਿਆ, ਉਹ ਇਹਦਾ ਜਿਹੜਾ ਪਹਿਲਾ ਹੋਮ ਸਕੱਤਰ ਸੀ, ਮਾਫੀ ਦਿਓ ਜੀ, ਹੋਮ ਮਿਨਿਸਟਰ ਸੀ ਹਾਂਜੀ ਵੱਲਭ ਭਾਈ ਪਟੇਲ, ਜਿਸ ਨੂੰ ਕਿ ਸਰਦਾਰ ਕਹਿੰਦੇ ਨੇ। ਔਰ ਸਰਦਾਰ ਸ਼ਬਦ ਦੀ ਤੋਹੀਨ ਹੈ ਅਗਰ ਐਸੇ ਵਿਅਕਤੀ ਦੇ ਨਾਲ ਸਰਦਾਰ ਸ਼ਬਦ ਵਰਤਿਆ ਜਾਏ। ਵੱਲਭ ਭਾਈ ਪਟੇਲ ਦੇ ਦਸਤਖਤਾਂ ਦੇ ਨਾਲ ਚੰਦੂ ਲਾਲ ਤ੍ਰਿਵੇਦੀ, ਆਪਾਂ ਸਾਰਾ ਇਤਿਹਾਸ ਜਾਣਦੇ ਹਾਂ, ਉਸ ਵਕਤ ਇਹ ਸਰਕੂਲਰ ਜਾਰੀ ਕੀਤਾ ਗਿਆ ਕਿ ਸਿੱਖ ਇੱਕ ਜਰਾਇਮ ਪੇਸ਼ਾ ਕੌਮ ਹੈ, ਯਾਨੀ ਕਿ ਜਦੋਂ ਇਹ ਲੋਕ ਗੁਲਾਮ ਨੇ ਉਦੋਂ ਸਿੱਖਾਂ ਦੇ ਗੁਰਦੁਆਰਿਆਂ ਦੇ ਵਿੱਚੋਂ ਹਿੰਦੁਸਤਾਨ ਦੀ ਆਜ਼ਾਦੀ ਦੀ ਗੱਲ ਚੱਲਦੀ ਹੈ, ਇਸ ਗੱਲ ਨੂੰ ਮੰਨਦੇ ਹੈ, ਤੇ ਜਿਸ ਵਕਤ ਇਹ ਆਜ਼ਾਦ ਹੋ ਜਾਂਦੇ ਤੇ ਉਹੀ ਸਿੱਖ ਜਰਾਇਮ ਪੇਸ਼ਾ ਹੋ ਜਾਂਦੇ ਨੇ। ਤੇ ਫਿਰ ਇੱਥੇ ਗੱਲ ਕੀ ਹੈ, ਜਿਨ ਮਨ ਹੋਰ ਮੁੱਖ ਹੋਰ ਤੇ ਕਾਂਡੇ ਕੱਚਿਆ, ਇਹਨਾਂ ਦੇ ਮਨ ਵਿੱਚ ਕੁਝ ਹੋਰ ਹੈ, ਮੁੱਖ ਵਿੱਚ ਕੁਝ ਹੋਰ ਹੈ। ਉਹੀ ਬਰਤਾਨਵੀ ਸਰਕਾਰ ਨੇ ਸਾਬਤ ਕਰ ਦਿੱਤਾ ਕਿ ਜੋ ਬੋਲ ਰਹੇ ਨੇ ਮਨ ਵਿੱਚ ਇਹਨਾਂ ਦੇ ਕੁਝ ਹੋਰ ਹੈ, ਮੁੱਖ ਵਿੱਚ ਇਹਨਾਂ ਦੇ ਕੁਝ ਹੋਰ ਹੈ। ਹੁਣ ਇਹਦਾ ਮਤਲਬ ਕੀ ਹੈ, ਜਿਨ ਮਨ ਹੋਰ ਮੁੱਖ ਹੋਰ ਤੇ ਕਾਂਡੇ ਕੱਚੇ। ਕੱਚੇ ਦਾ ਮਤਲਬ ਹੈ ਜਿਹੜੇ ਕੱਚੇ, ਤੇ ਸਤਿਗੁਰੂ ਜੀ ਕਹਿੰਦੇ ਨਾਨਕ ਕੱਚੜਿਆ ਸੋ ਤੋੜ ਢੂੰਡ ਸੱਜਣ ਸੰਤ ਪੱਕਿਆ, ਕੱਚਿਆਂ ਦੇ ਨਾਲ ਤੇਰੀ ਨਿਭ ਨਹੀਂ ਕੱਚੇਗੀ। ਇਹਦਾ ਜਿਹੜਾ ਬੀਬਾ ਜੀ ਹੱਲ ਹੈ ਨਾ, ਉਹ ਸਹੀ ਮਾਇਨੇ ਦੇ ਵਿੱਚ ਹੁਣ ਇਸ ਗੱਲ ਦਾ ਬਾਰ-ਬਾਰ ਹਰ ਮੁਕਾਮ ਦੇ ਉੱਤੇ ਹਰ ਪਲ ਦੇ ਉੱਤੇ ਸਾਨੂੰ ਅਹਿਸਾਸ ਕਰਵਾਇਆ ਜਾਂਦਾ ਹੈ ਕਿ ਜਿਹੜੇ ਦੋ ਦੇਸ਼ ਆਪਸ ਦੇ ਵਿੱਚ ਕਿਸੇ ਇੱਕ ਨੂੰ ਮਾਰਨ ਦੇ ਵਾਸਤੇ ਸਮਝੌਤਾ ਕਰ ਰਹੇ ਨੇ, ਇਹਦਾ ਮਤਲਬ ਇਹ ਹੈ ਕਿ ਤੁਹਾਡੇ ਪਾਸ ਤੁਹਾਡੀ ਰਾਜਸੀ ਸ਼ਕਤੀ ਨਹੀਂ ਹੈ, ਤੁਹਾਡੀ ਰਾਜਸੀ ਤਾਕਤ ਨਹੀਂ ਹੈ, ਤਾਂ ਹੀ ਬਾਰ-ਬਾਰ ਤੁਹਾਨੂੰ ਹੀ ਬਲੀ ਦਾ ਬੱਕਰਾ ਬਣਾਇਆ ਜਾ ਰਿਹਾ। ਹਾਂਜੀ ਹੁਣ ਇਸ ਗੱਲ ਨੂੰ ਮਤਲਬ ਮੈਂ ਜ਼ਿਕਰ ਕਰ ਰਿਹਾ ਸੀਗਾ ਕਿ 30 ਵਰੇ ਹੋ ਗਏ ਨੇ, ਠੀਕ ਹੈ ਜੀ। ਸੋ ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਇਸ ਵਾਰੇ ਪਹਿਲੇ ਸੰਸਾਰ ਜੰਗ, ਜਿਹੜਾ ਕਿ ਪਹਿਲਾ ਜਿਹਨੂੰ ਆਪਾਂ ਵਰਲਡ ਵਾਰ ਕਹਿੰਦੇ ਆ, ਉਹਦੀ ਵੀ 100ਵੀਂ ਸ਼ਤਾਬਦੀ ਮਨਾਈ ਜਾ ਰਹੀ ਹੈ। ਜਦ ਕਿ ਦੋਵਾਂ ਸੰਸਾਰ ਜੰਗਾਂ ਦੇ ਵਿੱਚ ਬਰਤਾਨੀਆ ਦੇ ਵੱਲੋਂ ਸਿੱਖ ਫੌਜੀਆਂ ਨੇ ਬੜੀ ਬਹਾਦਰੀ ਤੇ ਕਮਾਲ ਦਿਖਾਏ ਨੇ, ਜਿਸ ਦੇ ਵਿੱਚ ਅਗਰ ਆਪ ਜੀ ਨੂੰ ਯਾਦ ਹੋਏਗਾ ਸਰਦਾਰ ਈਸ਼ਰ ਸਿੰਘ ਜੀ ਨੂੰ ਪਹਿਲਾ ਵਿਕਟੋਰੀਆ ਕ੍ਰਾਸ ਜਿਹੜਾ ਬਰਤਾਨਵੀ ਸਰਕਾਰ ਵੱਲੋਂ ਦਿੱਤਾ ਗਿਆ। ਹੁਣ ਮਤਲਬ ਸਿੱਖਾਂ ਵੱਲੋਂ ਅਗਰ ਸਾਰਾਗੜ੍ਹੀ ਦੀ ਗੱਲ ਲਈਏ ਤਾਂ ਸਾਰਾਗੜ੍ਹੀ ਦੇ ਵਿੱਚ ਵੀ ਜਿਹੜੇ 21 ਸਿੰਘ ਸ਼ਹੀਦ ਹੋਏ ਨੇ, ਉਹ ਵੀ ਬਰਤਾਨਵੀ ਸਰਕਾਰ ਦੇ ਲਈ, ਬਰਤਾਨਵੀ ਦੇ ਇਹਨਾਂ ਦੇ ਪਿੱਛੇ ਇਹਨਾਂ ਦੇ ਲਈ ਲੜਦੇ ਹੋਏ ਸ਼ਹੀਦ ਹੋਏ ਨੇ। ਇਸ ਦੇ ਵਿੱਚ ਮਤਲਬ ਕੋਈ ਦੋ ਰਾਵਾਂ ਨਹੀਂ ਹੈ। ਹੁਣ ਇਹਨਾਂ ਦੇ ਪਿੱਛੇ ਸਿੱਖਾਂ ਨੇ, ਔਰ ਭਾਰਤ ਦੇ ਪ੍ਰਤੀ ਵੀ ਸਿੱਖਾਂ ਨੇ ਕੋਈ ਘੱਟ ਬਹਾਦਰੀ ਜਾਂ ਘੱਟ ਵਫਾਦਾਰੀ ਨਹੀਂ ਦਿਖਾਈ ਹੈ, ਲੇਕਿਨ ਸਿੱਖਾਂ ਦੀ ਬਹਾਦਰੀ ਔਰ ਸਿੱਖਾਂ ਦੀ ਵਫਾਦਾਰੀ ਦਾ ਦੋਨਾਂ ਹੀ ਸਰਕਾਰਾਂ ਵੱਲੋਂ ਇਨਾਮ ਕੀਤਾ ਗਿਆ। ਸਿੱਖਾਂ ਦੇ ਉਸ ਜਿੱਥੇ ਸਿੱਖਾਂ ਦਾ ਧਰਮ ਦਾ ਦਿਲ ਧੜਕਦਾ ਉਸ ਜਗ੍ਹਾ ਉੱਪਰ ਹਮਲਾ ਕੀਤਾ ਗਿਆ। ਹੁਣ ਸਿੱਖ ਫੌਜੀਆਂ ਨੇ ਤਾਂ ਆਪਣੀ ਬਹਾਦਰੀ ਦੇ ਕਮਾਲ ਵੀ ਦਿਖਾਏ ਔਰ ਇਤਿਹਾਸ ਵੀ ਸਿਰਜਿਆ। ਸਾਰਾਗੜ੍ਹੀ ਵਰਗੇ ਦਲੇਰੀ ਦੇ ਸਿੱਖਾਂ ਦੇ ਸਾਕਿਆਂ ਦੇ ਕਾਰਨਾਮਿਆਂ ਦੀ ਕੌਮਾਂਤਰੀ ਪ੍ਰਸਿੱਧੀ ਪ੍ਰਾਪਤ ਹੈ। ਹੁਣ 84 ਦੇ ਵਿੱਚ ਥੈਚਰ ਸਰਕਾਰ ਵੱਲੋਂ ਸਿੱਖ ਵਿਰੋਧੀ ਨਿਭਾਇਆ ਕਿ ਇਸ ਕਿਰਦਾਰ ਬਾਰੇ ਜਦੋਂ ਸਾਨੂੰ ਪਤਾ ਲੱਗ ਚੁੱਕਿਆ ਸਾਰੇ ਸਿੱਖਾਂ ਨੂੰ, ਤੇ ਸਿੱਖ ਭਾਈਚਾਰਾ ਮਾਨਸਿਕ ਤੌਰ ਪਰ ਕਿੰਨਾ ਕੁ ਹੁਣ ਆਪਣੇ ਆਪ ਨੂੰ ਇਸ ਵਕਤ ਗਮਗੀਨ ਮਹਿਸੂਸ ਕਰ ਰਿਹਾ, ਇਸ ਗੱਲ ਦਾ ਅੰਦਾਜ਼ਾ ਹੀ ਨਹੀਂ ਲਗਾਇਆ ਜਾ ਸਕਦਾ। ਕਿਉਂਕਿ ਮੌਜੂਦਾ ਬਰਤਾਨਵੀ ਪ੍ਰਧਾਨ ਮੰਤਰੀ ਡੇਵਿਡ ਕੈਮਰਨ ਨੇ ਫਰਵਰੀ 2013 ਦੇ ਵਿੱਚ ਜਦੋਂ ਦਰਬਾਰ ਸਾਹਿਬ ਉਹ ਦਰਸ਼ਨ ਕਰਨ ਗਿਆ ਸੀ, ਆਪ ਜੀ ਨੂੰ ਯਾਦ ਹੋਏਗਾ, ਹਲੇ ਪਿਛਲੇ ਸਾਲ ਹੀ ਦਰਸ਼ਨ ਕਰਕੇ ਆਇਆ, ਤਾਂ ਉਸ ਵਕਤ ਬਰਤਾਨਵੀ ਸਿੱਖਾਂ ਨੇ ਟੋਰੀ ਸਰਕਾਰ ਦੇ ਪ੍ਰਤੀ ਆਪਣੇ ਨਜ਼ਰੀਏ ਦੇ ਵਿੱਚ ਵੱਡੀ ਤਬਦੀਲੀ ਜਿਹੜੀ ਦੇਖੀ ਸੀ। ਯਾਨੀ ਕਿ ਉਸ ਵਕਤ ਸਿੱਖਾਂ ਦਾ ਜਿਹੜਾ ਰੁਝਾਨ ਸੀ, ਝੁਕਾਓ ਸੀ, ਉਹ ਜ਼ਾਹਿਰ ਤੌਰ ਉੱਪਰ ਜੇ ਡੇਵਿਡ ਕੈਮਰਨ ਦੀ ਹੈਲੋ ਜੀ 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 ਆਵਾਜ਼ ਆ ਰਹੀ ਹੈ ਜੀ? ਹਾਂਜੀ ਬਿਲਕੁਲ ਆ ਰਹੀ ਹੈ ਵੀਰ ਜੀ। ਹਾਂਜੀ ਜੀ, ਸੌਰੀ ਮੈਂ ਸਮਝਿਆ। ਤਾਂ ਚਲੋ ਆਪਾਂ ਗੱਲ ਕਰ ਰਹੇ ਸੀ ਡੇਵਿਡ ਕੈਮਰਨ ਦੇ ਜਿਹੜਾ ਦਰਬਾਰ ਸਾਹਿਬ ਉੱਪਰ ਉਹ ਦਰਸ਼ਨ ਕਰਨ ਗਿਆ ਤਾਂ ਸਿੱਖਾਂ ਦੇ ਨਜ਼ਰੀਏ ਦੇ ਵਿੱਚ ਆਈ ਸੀ ਵੱਡੀ ਤਬਦੀਲੀ। ਹੁਣ ਡੇਵਿਡ ਕੈਮਰਨ ਨੇ ਦਰਬਾਰ ਸਾਹਿਬ ਦੇ ਦਰਸ਼ਨਾਂ ਤੋਂ ਬਾਅਦ ਜਲਿਆਂਵਾਲੇ ਬਾਗ ਦੀ ਸ਼ਹੀਦੀ ਸਮਾਰਕ ਅੱਗੇ ਆਪਣੀ ਸ਼ਰਧਾਂਜਲੀ ਅਰਪਣ ਕਰਕੇ ਪੰਜਾਬੀ ਅਤੇ ਸਾਰੇ ਭਾਰਤੀ ਸਮਾਜ ਸਾਹਮਣੇ ਆਪਣੀ ਕੀਤੀ ਪ੍ਰਸਤਾਵ ਦਾ ਜਿਹੜਾ ਰਤਾ ਪੂਰਾ ਨਹੀਂ ਕਹਿੰਦਾ ਰਤਾ ਕੋ ਪ੍ਰਗਟਾਵਾ ਕੀਤਾ ਸੀ। ਔਰ ਆਪ ਨੂੰ ਯਾਦ ਹੋਏਗਾ ਜਦੋਂ ਬਰਤਾਨਵੀ ਕੁਵੀਨ ਜਿਹੜੀ ਭਾਰਤ ਗਈ ਸੀ, ਉਸ ਵਕਤ ਵੀ ਉਹਨਾਂ ਨੂੰ ਇਹੀ ਗੱਲ ਸਾਹਮਣੇ ਆਈ ਸੀ ਕਿ ਜਲਿਆਂਵਾਲੇ ਬਾਗ ਦੇ ਉੱਤੇ ਤੁਸੀਂ ਜਿਹੜਾ ਜਨਰਲ ਅਡਵਾਈਸ ਦੇ ਸਾਕਾ ਵਰਤਾਇਆ ਸੀ ਕਿ ਮਾਫੀ ਮੰਗੋ। ਉਹਨਾਂ ਨੇ ਇਹ ਕਿਹਾ ਸੀਗਾ ਕਿ ਇਹ ਗੱਲ ਗਲਤ ਹੋਈ ਹੈ, ਪਰ ਮਾਫੀ ਉੱਥੇ ਵੀ ਇਹਨਾਂ ਨੇ ਉਸ ਵਕਤ ਵੀ ਨਹੀਂ ਸੀ ਮੰਗੀ। ਹੁਣ ਬਰਤਾਨਵੀ ਇਤਿਹਾਸ ਦੀ ਇੱਕ ਹੋਰ ਜਿਹੜੀ ਸ਼ਰਮਨਾਕ ਘਟਨਾ ਜਲਿਆਂਵਾਲੇ ਬਾਗ ਦਾ, ਹੁਣ ਇੱਥੇ ਜੋ ਕੁਝ ਹੋਇਆ ਉਸ ਬਾਰੇ ਸਾਨੂੰ ਭੁੱਲਣਾ ਨਹੀਂ ਚਾਹੀਦਾ। ਜਲਿਆਂਵਾਲੇ ਬਾਗ ਦੇ ਸਾਕਿਆਂ ਨੂੰ ਕੌਮਾਂਤਰੀ ਪ੍ਰਸਿੱਧੀ ਵਾਲੇ
ਜਿਹੜੇ ਉਸ ਵਕਤ ਦੇ ਪ੍ਰਧਾਨ ਜਿਹਨੂੰ ਆਪਾਂ ਸਾਬਕਾ ਬਰਤਾਨਵੀ ਪ੍ਰਧਾਨ ਮੰਤਰੀ ਕਹਿੰਦੇ ਆ, ਉਹ ਸਨ ਵਿੰਸਟਨ ਚਰਚਲ। ਉਹਨਾਂ ਨੇ ਖੁਦ ਇਸ ਨੂੰ ਹੈਵਾਨੀ ਕਾਰਾ ਕਰਾਰ ਦਿੱਤਾ ਸੀ। ਹੁਣ ਦੇਖਣਾ ਇਹ ਹੈ ਕਿ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸ਼ਹਾਦਤ ਦਿਹਾੜੇ ਦੇ ਉੱਤੇ ਦਰਬਾਰ ਸਾਹਿਬ ਉੱਪਰ ਹੋਏ ਹਮਲੇ ਦੀ ਯੋਜਨਾ ਦੇ ਵਿੱਚ ਸਾਥ ਦੇਣ ਵਾਲੇ, ਆਪਣੇ ਕਾਲੇ ਕਿਰਦਾਰ ਵਾਲੇ ਅੱਜ ਵੀ ਬਰਤਾਨਵੀ ਸਰਕਾਰ ਕੀ ਬਿਆਨ ਦਿੰਦੀ ਹੈ, ਇਸ ਬਾਰੇ ਕੀ ਸਫਾਈ ਦਿੰਦੀ ਹੈ? ਹੁਣ ਡੇਵਿਡ ਕੈਮਰਨ ਨੇ ਸਫਾਈ ਕੋਈ ਨਹੀਂ ਦਿੱਤੀ, ਬਿਆਨ ਕੋਈ ਨਹੀਂ ਦਿੱਤਾ। ਉਹਨੇ ਵੀ ਬੜੀ ਚਲਾਕੀ ਦੇ ਨਾਲ ਇੱਕ ਇਨਕੁਆਇਰੀ ਬਿਠਾ ਦਿੱਤੀ ਹੈ। ਯਾਨੀ ਕਿ ਚਲੋ ਇਹ ਮੈਂ ਇਹਨੂੰ ਇੱਕ ਰਾਜਸੀ ਕੀ ਕਹਿੰਦੇ ਨੇ ਸੋਚ ਵੀ ਕਹਾਂਗਾ ਕਿ ਇਹ ਰਾਜਸੀ ਪੱਖੋਂ ਉਹਨਾਂ ਨੇ ਕੋਈ ਵੀ ਹੋਏਗਾ, ਉਹ ਇੱਕਦਮ ਤਾਂ ਬਿਆਨ ਨਹੀਂ ਦੇਵੇਗਾ। ਆਫਟਰ ਆਲ ਜ਼ਾਹਿਰ ਤੌਰ ਉੱਪਰ ਇਸ ਵਕਤ ਉਹਦਾ ਬਿਆਨ ਕੀ ਬਣਦਾ ਦੇਣਾ, ਇਹ ਤਾਂ ਹੁਣ ਵਕਤ ਹੀ ਦੱਸੇਗਾ। ਪਰ ਉਹਨੇ ਜਿਹੜਾ ਚੰਗਾ ਕੰਮ ਕੀਤਾ, ਜਾਂ ਇਸ ਨੂੰ ਆਪਾਂ ਚੰਗਾ ਇਸ ਕਰਕੇ ਵੀ ਕਹਿ ਸਕਦੇ ਕਿ ਉਹਨੇ ਘੱਟੋ ਘੱਟ ਇੱਕ ਇਨਕੁਆਇਰੀ ਉਸੇ ਵਕਤ ਬਿਠਾ ਦਿੱਤੀ ਕਿ ਇਸ ਗੱਲ ਦੀ ਪ੍ਰੋਬ ਇਨਟੂ ਕੀਤੀ ਜਾਵੇ। ਅਗਰ ਕਿਉਂਕਿ ਹੁਣ ਡਾਕੂਮੈਂਟਸ ਤਾਂ ਸਾਡੇ ਪਾਸ ਆ ਹੀ ਗਏ ਨੇ ਔਰ ਇਹ ਸੱਚ ਔਰ ਤੱਥਾਂ ਦੇ ਆਧਾਰ ਉੱਪਰ ਡਾਕੂਮੈਂਟਸ ਨੇ, ਇਸ ਬਾਬਤ ਉਹਨਾਂ ਦੀ ਇਨਕੁਆਇਰੀ ਕਮੇਟੀ ਜਾਂ ਜਿਹੜੀ ਵੀ ਉਹਨਾਂ ਨੇ ਬਿਠਾਈ ਹੋਈ ਹੈ ਕਮੇਟੀ, ਉਹ ਕੀ ਫੈਸਲਾ ਦੇਵੇਗੀ ਇਹ ਤਾਂ ਸਾਰੇ ਸਾਨੂੰ ਪਤਾ ਹੀ ਹੈ। ਡੈਫੀਨੇਟਲੀ ਅਗਰ ਉਹ ਮੰਨਣਗੇ ਵੀ ਤਾਂ ਕੀ ਉਹ ਸਿੱਖਾਂ ਦੇ ਜਿਹੜੇ ਇਸ ਵਕਤ ਹਿਰਦੇ ਸੜ ਰਹੇ ਨੇ ਉਹਨਾਂ ਨੂੰ ਠਾਰਨ ਵਾਸਤੇ ਆਪਣਾ ਕੀ ਅਗਲਾ ਯਤਨ ਕਰਨਗੇ। ਇੱਥੇ ਮੈਂ ਬੀਬਾ ਜੀ ਆਪ ਜੀ ਨੂੰ ਇੱਕ ਗੱਲ ਹੋਰ ਦੱਸਣਾ ਚਾਹਾਂਗਾ। ਆਪਨੇ ਸ਼ਾਇਦ BBC ਦੀ ਇੰਟਰਵਿਊ ਸੁਣੀ ਹੋਏਗੀ, ਉਸ ਦੇ ਵਿੱਚ ਵੀ ਉਹਨਾਂ ਨੇ ਇਹੋ ਹੀ ਪ੍ਰਸ਼ਨ ਬਾਰ-ਬਾਰ ਉਠਾਇਆ। ਉਸ ਦੇ ਵਿੱਚ ਉਹ ਸਿੱਖਾਂ ਨੂੰ ਬਰਤਾਨਵੀ ਸਿੱਖ ਕਹਿ ਰਹੇ ਜਿਹੜੇ ਬਰਤਾਨੀਆ ਦੇ ਵਿੱਚ ਵਸਦੇ ਸਿੱਖ ਨੇ, ਕਿ ਉਹਨਾਂ ਦੀਆਂ ਭਾਵਨਾਵਾਂ ਨੂੰ ਹਮੇਸ਼ਾ ਹੀ ਧਿਆਨ ਦੇ ਵਿੱਚ ਰੱਖੇ ਜਾਣ ਦੀ ਗੱਲ ਉਸ ਦੇ ਵਿੱਚ ਉਹਨੇ ਕੀਤੀ ਹੈ। ਹੁਣ ਬਰਤਾਨਵੀਆਂ ਦੇ ਵਿੱਚ ਵਸਦੇ ਹੋਏ ਸਿੱਖਾਂ ਦੀਆਂ ਭਾਵਨਾਵਾਂ ਨੂੰ ਕਿੰਨੀ ਕੁ ਠੇਸ ਪੁੱਜੀ ਹੈ, ਜਾਂ ਬਾਕੀ ਦੀ ਦੁਨੀਆ ਦੇ ਆਮ ਦੁਨੀਆ ਦੇ ਵਿੱਚ ਵਸਦੇ ਹੋਏ ਸਿੱਖਾਂ ਦੇ ਮਨਾਂ ਵਿੱਚ ਕਿੰਨੀ ਕੁ ਠੇਸ ਪੁੱਜੀ ਹੈ, ਇਹਨਾਂ ਡਾਕੂਮੈਂਟਸ ਨੂੰ ਦੇਖਣ ਤੋਂ ਬਾਅਦ ਜ਼ਾਹਿਰ ਤੌਰ ਉੱਪਰ ਇਹ ਇੱਕ ਅਗਲਾ ਔਰ ਬੜਾ ਗੰਭੀਰ ਸਵਾਲ ਹੈ। ਲੇਕਿਨ ਇਸ ਠੇਸ ਨੂੰ ਠਾਹਰ ਪਹੁੰਚਾਉਣ ਲਈ ਜਾਂ ਮਰਮ ਲਾਉਣ ਲਈ ਜਾਂ ਉਸ ਨੂੰ ਥੋੜਾ ਜਿਹਾ ਠੰਡਿਆ ਕਰਨ ਦੇ ਲਈ ਬਰਤਾਨਵੀ ਸਰਕਾਰ ਕੀ ਕਰਦੀ ਹੈ? ਕਿਉਂਕਿ ਆਉਣ ਵਾਲੇ ਵਕਤ ਦੇ ਵਿੱਚ ਜ਼ਾਹਿਰ ਤੌਰ ਉੱਪਰ ਸਿੱਖ ਜਿਹੜੇ ਨੇ, ਜਿਹੜੇ ਕਿ ਹਮੇਸ਼ਾ ਹੀ ਬਰਤਾਨਵੀ ਸਰਕਾਰ ਦੇ ਵਫਾਦਾਰ ਰਹੇ ਨੇ, ਉਹਨਾਂ ਦੀ ਵਫਾਦਾਰੀ ਉੱਪਰ ਕੋਈ ਸ਼ੱਕ ਨਹੀਂ ਹੈ। ਭਾਰਤ ਦੇ ਵਿੱਚ ਵੀ ਵਫਾਦਾਰੀ ਸਿੱਖਾਂ ਨੇ ਨਿਭਾਈ, ਬਰਤਾਨਵੀ ਵਿੱਚ, ਲੇਕਿਨ ਸਿੱਖਾਂ ਨੂੰ ਕਿਸੇ ਪਾਸੋਂ ਵੀ ਕੋਈ ਨਿਆਂ ਨਹੀਂ ਮਿਲਿਆ। ਅਗਰ ਇਨਕੁਆਇਰੀ ਬਿਠਾ ਵੀ ਦਿੱਤੀ ਜਾਂਦੀ ਹੈ, ਉਹ ਬਿਆਨ ਦੇ ਵੀ ਦਿੱਤਾ ਜਾਂਦਾ ਹੈ, ਜਿਹੜਾ ਸਾਥ ਦਿੱਤਾ ਗਿਆ ਹੈ ਉਸ ਦੇ ਵਿੱਚ ਤੇ ਜਿਹੜੇ ਸੱਚ ਔਰ ਤੱਥ ਦੇ ਸਾਹਮਣੇ ਆਏ ਨੇ, ਉਸ ਦੇ ਨਾਲ ਇੱਕ ਘੱਟੋ ਘੱਟ ਸਿੱਖਾਂ ਨੂੰ ਹੁਣ ਇਸ ਸਟੇਜ ਉੱਤੇ ਜਾ ਕੇ ਤਾਂ ਇਸ ਗੱਲ ਦੇ ਪ੍ਰਤੀ ਵਿਸ਼ਵਾਸ ਕਰ ਲੈਣਾ ਚਾਹੀਦਾ ਨਾ ਕਿ ਐਸਾ ਸਿਰਫ ਇਸ ਕਰਕੇ ਹੋ ਰਿਹਾ ਹੈ ਕਿਉਂਕਿ ਸਿੱਖਾਂ ਦੇ ਕੋਲ ਰਾਜਸੀ ਸੱਤਾ ਨਹੀਂ ਹੈ, ਆਪਣਾ ਰਾਜ ਨਹੀਂ ਹੈ। ਹੁਣ ਬਰਤਾਨਵੀ ਸਰਕਾਰ ਨੂੰ ਅਗਰ ਕੋਈ ਸੌਦੇ ਜਾਂ ਉਹਨਾਂ ਨੂੰ ਕੋਈ ਹਥਿਆਰਾਂ ਦਾ ਸੌਦਾ ਜਾਂ ਕਿਸੇ ਵੀ ਕਿਸਮ ਦਾ ਸੌਦਾ ਤਾਂ ਹਿੰਦੁਸਤਾਨ ਦੀ ਸਰਕਾਰ ਪਾਸੋਂ ਉਹਨਾਂ ਨੂੰ ਸੌਦੇਬਾਜ਼ੀ ਦੇ ਵਿੱਚ ਮਿਲੇਗਾ। ਸਿੱਖਾਂ ਨਾਲ ਕਿਸ ਕਿਸਮ ਦੀ ਸੌਦੇਬਾਜ਼ੀ ਕਰ ਸਕਦੇ ਨੇ? ਸਿੱਖਾਂ ਦੇ ਕੋਲ ਕੋਈ ਰਾਜ ਵੀ ਕੋਈ ਨਹੀਂ ਹੈ। ਤਾਂ ਸਿੱਖ ਭਾਈਚਾਰਾ ਆਪਣੇ ਇਸ ਨਿਰਾਲੇ ਰੂਪ ਔਰ ਸਰੂਪ ਅਤੇ ਪੰਜ ਕਕਾਰੀ ਰਹਿਤ ਦੀ ਸਥਾਪਤੀ ਦੇ ਲਈ ਕੌਮਾਂਤਰੀ ਸੰਘਰਸ਼ ਕਰ ਰਹੇ ਇਸ ਵਕਤ। ਇਹ ਦੂਜਾ ਪ੍ਰਸ਼ਨ ਹੈ। ਇਸ ਸੰਬੰਧੀ ਜਿਹੜੀ ਬਰਤਾਨਵੀਆਂ ਦੀ ਸਿੱਖ ਕੌਂਸਲ ਹੈ, ਉਹਨਾਂ ਦਾ ਜਿਹੜਾ ਮੁਖੀ ਹੈ ਮਿਸਟਰ ਕੰਦੋਲਾ, ਕੱਲ ਮੈਂ ਆਪਣੇ ਰੇਡੀਓ ਪਰ ਉਹਨਾਂ ਦੀ ਵੀ ਇੰਟਰਵਿਊ ਕੀਤੀ ਸੀ। ਮੌਜੂਦਾ ਜਿਹੜੀ ਬਰਤਾਨਵੀ ਸਰਕਾਰ ਦੇ ਨਾਲ ਜਿਹੜੇ ਸਾਡੇ ਸਿੱਖਾਂ ਦੇ ਚੰਗੇ ਸੰਬੰਧ ਬਣਾ ਕੇ, ਜਿੱਥੇ UK ਦੀਆਂ ਏਅਰਪੋਰਟਸ ਉੱਤੇ ਅਸੀਂ ਇਸ ਗੱਲ ਨੂੰ ਮੰਨਦੇ ਹਾਂ ਕਿ ਪੂਰੇ ਯੂਰਪ ਭਰ ਦੇ ਵਿੱਚ ਜਦੋਂ ਦਸਤਾਰ ਦਾ ਮਸਲਾ ਚੱਲਿਆ ਸੀ ਤਾਂ ਉਸ ਵਕਤ ਬਰਤਾਨਵੀ ਸਰਕਾਰ ਨੇ ਸਿੱਖਾਂ ਦਾ ਭਰਪੂਰ ਸਾਥ ਦਿੱਤਾ ਸੀ। ਔਰ ਸਭ ਤੋਂ ਪਹਿਲਾਂ ਪੂਰੇ ਯੂਰਪ ਭਰ ਦੇ ਵਿੱਚ ਬਰਤਾਨਵੀ ਸਰਕਾਰ ਨੇ ਹੀ ਇਹ ਕਦਮ ਚੁੱਕਿਆ ਸੀ ਕਿ ਹਾਂ ਉਹ ਸਿੱਖਾਂ ਦੀ ਜਿਹੜੀ ਹੈ ਨਾ ਉਹ ਦਸਤਾਰ ਦੀ ਤਲਾਸ਼ੀ ਕਿਸੇ ਵੀ ਜਿਹੜਾ ਆਫਿਸਰ ਹੈ ਏਅਰਪੋਰਟ ਦੇ ਉੱਤੇ ਹੱਥਾਂ ਦੇ ਨਾਲ ਨਹੀਂ ਲਵੇਗਾ, ਉਹ ਆਪਣੇ ਜਿਹੜੇ ਉਹਨਾਂ ਦੇ ਜੰਤਰ ਨੇ ਉਹਨਾਂ ਨਾਲ ਲਵੇਗਾ, ਜਿਹੜੀ ਕਿ ਬੜੀ ਚੰਗੀ ਗੱਲ ਹੋਈ ਸੀ। ਤੋ ਜਿਹੜੀਆਂ ਯੂਰਪ ਦੇ ਵਿੱਚ ਬਰਤਾਨਵੀਆਂ ਨੇ ਸਿੱਖਾਂ ਦੇ ਨਾਲ ਹਮੇਸ਼ਾ ਹੀ ਸਿੱਖਾਂ ਦੇ ਮਸਲਿਆਂ ਨੂੰ ਹੱਲ ਕਰਨ ਦੀ ਪਹਿਲ ਕਦਮੀ ਕੀਤੀ ਹੈ, ਇਸ ਗੱਲ ਦੇ ਵਿੱਚ ਕੋਈ ਸ਼ੱਕ ਨਹੀਂ ਹੈ। ਲੇਕਿਨ ਇਹਨਾਂ ਸਾਰੀਆਂ ਗੱਲਾਂ ਦੇ ਮੱਦੇਨਜ਼ਰ ਆਪਾਂ ਜਿਹੜੀ ਇਹਨਾਂ ਨੇ ਘਿਨੌਣੀ ਹਰਕਤ ਕੀਤੀ ਹੈ, ਇਸ ਨੂੰ ਕਦੀ ਵੀ ਜਿਹੜੇ ਸਿੱਖ ਨੇ ਨਾ ਉਹ ਪੂਰੀ ਤਰ੍ਹਾਂ ਦੇ ਨਾਲ ਬਰਤਾਨਵੀ ਸਰਕਾਰ ਨੂੰ ਕਦੀ ਮਾਫ ਨਹੀਂ ਕਰ ਸਕਣਗੇ। ਹੁਣ ਗੱਲ ਕਰੀਏ ਆਪਾਂ ਥੈਚਰ ਸਰਕਾਰ ਦੀ। ਥੈਚਰ ਸਰਕਾਰ ਵੱਲੋਂ ਇੰਦਰਾ ਨੂੰ ਦਰਬਾਰ ਸਾਹਿਬ ਉੱਤੇ ਹੋਏ ਹਮਲੇ ਦੇ ਵਿੱਚ ਦਿੱਤੀ ਗਈ ਮਦਦ ਦੀ ਖਬਰ ਜਦੋਂ ਆਈ ਹੈ ਤਾਂ ਉਸ ਵਕਤ ਜਿਹੜੀ ਮੇਰੀ ਗੱਲ ਹੋਈ ਹੈ ਕੱਲ ਕੌਂਸਲ ਦੇ ਜਨਰਲ ਸਕੱਤਰ ਗੁਰਬੇਲ ਸਿੰਘ ਕੰਦੋਲਾ ਉਹਨਾਂ ਦੇ ਨਾਲ, ਉਹਨਾਂ ਨੇ ਇਸ ਗੱਲ ਦਾ ਪ੍ਰਗਟਾਵਾ ਕੀਤਾ ਕਿ ਸਿੱਖਾਂ ਨੂੰ ਜ਼ਰੂਰ ਸਦਮਾ ਪਹੁੰਚਿਆ, ਲੇਕਿਨ ਨਾਲ ਹੀ ਉਹਨਾਂ ਨੇ
ਬਰਤਾਨਵੀ ਵਿਦੇਸ਼ੀ ਮਹਿਕਮੇ ਤੋਂ ਇਸ ਘਟਨਾ ਸੰਬੰਧੀ ਬਾਕੀ ਦੀ ਜਾਣਕਾਰੀ ਦੀ ਵੀ ਮੰਗ ਕੀਤੀ ਹੈ, ਕਿਉਂਕਿ ਅਜੇ ਸਾਡੇ ਪਾਸ ਸਿਰਫ 2 ਹੀ ਡਾਕੂਮੈਂਟ ਆਏ ਨੇ। ਹਾਂਜੀ, ਹੁਣ ਜ਼ਾਹਿਰ ਤੌਰ ਉੱਪਰ ਇਹਨਾਂ 2 ਡਾਕੂਮੈਂਟਾਂ ਦੇ ਆਧਾਰ ਉੱਪਰ ਜਿਹੜੇ ਬਾਕੀ ਦੇ ਡਾਕੂਮੈਂਟ ਨੇ, ਜਿੰਨੀ ਦੇਰ ਤੱਕ ਉਹ ਸਾਹਮਣੇ ਨਹੀਂ ਆ ਜਾਂਦੇ ਉਨੀ ਦੇਰ ਤੱਕ ਸਾਨੂੰ ਸਿੱਖ ਕੌਮ ਨੂੰ ਵੀ ਇੰਤਜ਼ਾਰ ਕਰਨਾ ਚਾਹੀਦਾ, ਕੋਈ ਤੁਰੰਤ ਫੈਸਲਾ ਨਹੀਂ ਲੈਣਾ ਚਾਹੀਦਾ। ਹੁਣ ਇਸ ਘਟਨਾ ਸੰਬੰਧੀ ਬਾਕੀ ਦੀ ਜਾਣਕਾਰੀ ਬਾਰੇ ਮੰਗ ਜਿਹੜੀ ਉਹਨਾਂ ਨੇ ਕੀਤੀ ਹੈ, ਉਹਨਾਂ ਦਾ ਉਸ ਦਾ ਸਾਨੂੰ ਇੰਤਜ਼ਾਰ ਹੈ। ਸਰਕਾਰ ਵਾਸਤੇ ਬਿਹਤਰ ਹੁਣ ਇਹੀ ਹੋਏਗਾ ਕਿ ਉਹ ਸਿੱਖਾਂ ਦਾ ਵਿਸ਼ਵਾਸ ਜਿੱਤਣ ਦੇ ਲਈ ਥੈਚਰ ਸਰਕਾਰ ਦੀ ਇਸ ਜਿਹੜੀ, ਮੈਂ ਇਹਨੂੰ ਮਾਫੀ ਦਿਓ ਜੀ ਜੇ ਮੈਨੂੰ ਕਰਤੂਤ ਕਹਿ ਲਵਾਂ ਤਾਂ, ਜਿਹੜੀ ਥੈਚਰ ਸਰਕਾਰ ਵੱਲੋਂ ਕੀਤੀ ਗਈ ਕਰਤੂਤ ਸੀ ਉਸ ਨੂੰ ਜਗ ਜ਼ਾਹਿਰ ਕਰਕੇ ਸਿੱਖਾਂ ਤੋਂ ਅਗਰ ਉਹ ਮਾਫੀ ਮੰਗ ਲੈਂਦੇ ਨੇ, ਔਰ ਮੈਂ ਆਪ ਨੂੰ ਆਪਣੇ ਤਜਰਬੇ ਦੇ ਮੁਤਾਬਕ ਕਹਿ ਸਕਦਾ ਕਿ ਜ਼ਾਹਿਰ ਤੌਰ ਉੱਪਰ ਉਹ ਸਿੱਖਾਂ ਪਾਸੋਂ ਮਾਫੀ ਨਹੀਂ ਮੰਗਣਗੇ, ਕਿਉਂਕਿ ਜਿਨ੍ਹਾਂ ਨੇ ਜਲਿਆਂਵਾਲੇ ਬਾਗ ਦੀ ਅਜੇ ਤੱਕ ਮਾਫੀ ਨਹੀਂ ਮੰਗੀ ਉਹ ਸਿੱਖਾਂ ਪਾਸੋਂ ਇਸ ਗੱਲ ਦੀ ਹਾਂ ਇੰਨਾ ਕੁ ਜ਼ਰੂਰ ਕਰਨਗੇ ਜੀ, ਠੀਕ ਹੈ ਜੀ ਉੱਥੋਂ ਦੀਆਂ ਵਕਤ ਦੀਆਂ ਸਰਕਾਰਾਂ ਨੇ ਆਪਣਾ ਫੈਸਲਾ ਲਿਆ ਸੀ, ਗਲਤੀ ਹੋ ਗਈ ਉਹਨਾਂ ਸਰਕਾਰਾਂ ਤੋਂ, ਇੰਨਾ ਕੁ ਜ਼ਰੂਰ ਉਹ ਕਰ ਦੇਣਗੇ, ਪਰ ਮੈਂ ਆਪਣੇ ਤਜਰਬੇ ਦੀ ਬੁਨਿਆਦ ਕਹਿ ਸਕਦਾ ਕਿ ਉਹ ਮਾਫੀ ਨਹੀਂ ਮੰਗਣਗੇ। ਅਗਰ ਉਹ ਮਾਫੀ ਨਹੀਂ ਮੰਗਦੇ ਤਾਂ ਸਿੱਖਾਂ ਦਾ ਅਗਲਾ ਪ੍ਰਤੀਕਰਮ ਕੀ ਹੋਏਗਾ ਇਹ ਤਾਂ ਹੁਣ ਵਕਤ ਹੀ ਦੱਸੇਗਾ। ਹੁਣ ਸਿੱਖਾਂ ਵੱਲੋਂ ਅੰਗਰੇਜ਼ਾਂ ਦੇ ਪ੍ਰਤੀ ਵਫਾਦਾਰੀ ਲਈ ਜਿਹੜੇ ਨਿਭਾਇਆ ਕਿ ਇਤਿਹਾਸਕ ਕਿਰਦਾਰ ਹੈ, ਉਸ ਦੇ ਨਾਲ ਇਹ ਮੈਂ ਕਹਿੰਦਾ ਇੱਕ ਘੋਰ ਅਨਿਆਂ ਵੀ ਹੈ, ਔਰ ਇਹ ਜਿੱਥੇ ਭਾਰਤ ਦੀ ਸਰਕਾਰ ਸਿੱਖਾਂ ਦੇ ਪ੍ਰਤੀ ਹਮੇਸ਼ਾ ਹੀ ਅਕ੍ਰਿਤ ਕਰ ਰਹੀ ਹੈ, ਕਿਉਂਕਿ ਇੱਥੇ ਇੱਕ ਗੱਲ ਬੇਬਾ ਜੀ ਮੈਂ ਆਪ ਜੀ ਦੇ ਟੈਲੀਵਿਜ਼ਨ ਚੈਨਲ ਦੇ ਉੱਤੇ ਮਾਧਿਅਮ ਦੇ ਰਾਹੀਂ ਜ਼ਰੂਰ ਦੱਸਣਾ ਚਾਹਾਂਗਾ, ਕਿਉਂਕਿ ਜਿਸ ਵਕਤ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਕੋਲ ਕਿਰਪਾ ਰਾਮ ਜੀ ਗਏ ਨੇ ਨਾ ਹਿੰਦੂਆਂ ਦੀ ਰੱਖਿਆ ਕਰਨ ਵਾਸਤੇ, ਮਾਫੀ ਦਿਓ ਜੀ, ਉੱਥੇ ਉਹਨਾਂ ਨੇ ਇੱਕ ਗੱਲ ਬੜੀ ਸਪਸ਼ਟ ਕਹੀ ਹੈ ਕਿਰਪਾ ਰਾਮ ਜੀ ਨੇ, ਜਿਸਦਾ ਕਿ ਜ਼ਿਕਰ ਸਿੱਖ ਇਤਿਹਾਸ ਵਿੱਚ ਆਉਂਦਾ ਹੈ ਕਿ ਰਾਖੋ ਅਬ ਤੁਮ ਹਿੰਦੂਆਂ ਕੀ ਟੇਕ ਨਾ ਹੀ ਨਾ ਜਗਤ ਮੇਂ ਰਹੇ ਨਾ ਏਕ, ਕਿ ਜੇ ਤੁਸੀਂ ਗੁਰੂ ਤੇਗ ਬਹਾਦਰ ਜੀ ਇਸ ਵਕਤ ਹਿੰਦੂਆਂ ਦੀ ਟੇਕ ਨਹੀਂ ਨਾ ਲਈ ਤਾਂ ਇਸ ਜਗਤ ਦੇ ਵਿੱਚ ਇੱਕ ਵੀ ਹਿੰਦੂ ਨਹੀਂ ਬਚੇਗਾ, ਕਿਉਂਕਿ ਵਕਤ ਤੇ ਹਾਕਮ ਔਰੰਗਜ਼ੇਬ ਨੇ ਤਖਤ ਉੱਤੇ ਬੈਠੀ ਇਹ ਸ਼ਾਹੀ ਫਰਮਾਨ ਜਾਰੀ ਕੀਤਾ ਹੈ ਕਿ ਮੈਂ ਹਿੰਦੁਸਤਾਨ ਨੂੰ ਦਾਰੁਲ ਹਰਬ ਤੋਂ ਦਾਰੁਲ ਇਸਲਾਮ ਬਣਾ ਦਿਆਂਗਾ, ਭਾਵ ਹਿੰਦੁਸਤਾਨ ਨੂੰ ਮੈਂ ਇਸਲਾਮਕ ਮੁਲਕ ਦੇ ਵਿੱਚ ਤਬਦੀਲ ਕਰ ਦੇਗਾ। ਹੁਣ ਅੱਜ ਵੀ ਤੁਸੀਂ ਬੀਬਾ ਜੀ ਦੇਖੋ ਹਿੰਦੁਸਤਾਨ ਦੇ ਆਸ-ਪਾਸ ਨਜ਼ਰ ਮਾਰ ਕੇ ਦੇਖ ਲਓ, ਇੱਕ ਨੇਪਾਲ ਨੂੰ ਛੱਡ ਕੇ ਬਾਕੀ ਦੇ ਸਾਰੇ, ਨੇਪਾਲ ਵੀ ਕਿਸੇ ਵਕਤ ਹਿੰਦੁਸਤਾਨ ਦਾ ਹਿੱਸਾ ਸੀ, ਬਾਕੀ ਦੇ ਸਾਰੇ ਇਸਲਾਮਕ ਮੁਲਕ ਨੇ, ਇੱਧਰ ਪਾਕਿਸਤਾਨ, ਅਫਗਾਨ, ਈਰਾਨ, ਉਧਰ ਬੰਗਲਾਦੇਸ਼, ਕਿਸੇ ਪਾਸੇ ਵੀ ਚਲੇ ਜਾਓ, ਜਾਂ ਫਿਰ ਇੱਕ ਸ੍ਰੀਲੰਕਾ ਹੈ ਜਿਹੜਾ ਕਿ ਬਿਲਕੁਲ ਥੋੜਾ ਜਿਹਾ ਅਲੱਗ ਹੈ। ਅਗਰ ਔਰੰਗਜ਼ੇਬ ਕਾਮਯਾਬ ਹੋ ਜਾਂਦਾ, ਅਗਰ ਗੁਰੂ ਤੇਗ ਬਹਾਦਰ ਮਹਾਰਾਜ ਆਪਣੀ ਸ਼ਹਾਦਤ ਨਾ ਦਿੰਦੇ ਤਾਂ ਹਿੰਦੁਸਤਾਨ ਵੀ ਇਸਲਾਮਕ ਮੁਲਕ ਦੇ ਵਿੱਚ ਉਸ ਵਕਤ ਤਬਦੀਲ ਹੋ ਜਾਣਾ ਸੀ, ਕਿਉਂਕਿ ਵਕਤ ਦੇ ਹਾਕਮ ਨੇ ਇਹ ਐਲਾਨ ਕਰ ਦਿੱਤਾ ਸੀ ਕਿ ਮੈਂ ਹਿੰਦੁਸਤਾਨ ਨੂੰ ਦਾਰੁਲ ਹਰਬ ਤੋਂ ਦਾਰੁਲ ਇਸਲਾਮ ਬਣਾ ਦਿਆਂਗਾ। ਜਿਸ ਵਕਤ ਵਕਤ ਦਾ ਹਾਕਮ ਐਸਾ ਐਲਾਨ ਕਰ ਦੇਵੇ ਤਾਂ ਕੌਣ ਰੋਕ ਸਕਦਾ? ਰਾਜਸੀ ਸ਼ਕਤੀ ਉਹਦੇ ਕੋਲ ਸੀ, ਔਰ ਉਹਨੇ ਕਿੰਨਾ ਕੁ ਜ਼ੁਲਮ ਕੀਤਾ। ਮੇਰੇ ਪਾਸ ਹੁਣ ਸਮਾਂ ਨਹੀਂ ਕਿ ਮੈਂ ਆਪ ਨੂੰ ਸਾਰਾ ਐਲੀਬਰੇਟ ਕਰ ਸਕਾਂ, ਦੱਸ ਸਕਾਂ, ਲੇਕਿਨ ਇੰਨਾ ਜ਼ੁਲਮ ਹੋ ਜਾਣ ਤੋਂ ਬਾਅਦ ਠੱਲ ਕਿਸਨੇ ਪਾਈ? ਸਿੱਖ ਗੁਰੂਆਂ ਨੇ। ਹਿੰਦੁਸਤਾਨ ਨੂੰ ਬਚਾਇਆ ਕਿਸਨੇ? ਸਿੱਖ ਗੁਰੂਆਂ ਨੇ। ਔਰ ਜਿਹੜੀ ਗੱਲ ਕਹੀ ਹੈ ਨਾ ਕਿ ਰਾਖੋ ਅਬ ਤੁਮ ਹਿੰਦੂਆਂ ਕੀ ਟੇਕ ਨਾ ਹੈ ਨਾ ਜਗਤ में रहे ना एक, नहीं तो जगत ਵਿੱਚ ਕੋਈ ਹਿੰਦੂ ਨਹੀਂ ਬਚੇਗਾ। तो ਇਸ ਗੱਲ ਦੇ ਮੱਦੇਨਜ਼ਰ ਅਗਰ ਹਿੰਦੂਆਂ ਦੀ ਸਰਕਾਰ ਜਾਂ ਹਿੰਦੁਸਤਾਨੀ ਸਰਕਾਰ ਨੇ ਜਾਂ ਹਿੰਦੂ ਸਾਮਰਾਜ ਨੇ ਸਿੱਖਾਂ ਦੇ ਪ੍ਰਤੀ ਅਕ੍ਰਿਤ ਕਰਨ ਵਾਲਾ ਰਵੱਈਆ ਅਪਣਾਇਆ ਤਾਂ ਬਰਤਾਨਵੀ ਸਰਕਾਰ ਦੀ ਵੀ ਇਹ ਅਕ੍ਰਿਤ ਕਰਤਾ ਦੀ ਹੀ ਮੈਂ ਕਾਨੂੰਨੀ ਹਰਕਤ ਕਹਾਂਗਾ, ਜਿਸ ਨੂੰ ਕਿ ਸਿੱਖਾਂ ਨੇ ਦੋਨਾਂ ਹੀ ਵਰਲਡ ਵਾਰਾਂ ਦੇ ਵਿੱਚ, ਜਦੋਂ ਕਿ ਅੱਜ ਅਸੀਂ ਪਹਿਲੀ ਵਰਲਡ ਵਾਰ ਦੀ 100ਵੀਂ ਜਿਹੜੀ ਵਰ੍ਹੇਗੰਢ ਮਨਾ ਰਹੇ ਹਾਂ, ਸਿੱਖਾਂ ਨੇ ਦੋਨਾਂ ਹੀ ਵਰਲਡ ਵਾਰ ਦੇ ਵਿੱਚ ਬਰਤਾਨਵੀ ਸਰਕਾਰ ਦੇ ਨਾਲ ਡਟ ਕੇ ਇਹਨਾਂ ਦਾ ਸਾਥ ਦਿੱਤਾ, ਇਹਨਾਂ ਦੇ ਪ੍ਰਤੀ ਅਸੀਂ ਖੜੇ। ਦੂਜੇ ਪਾਸੇ ਇਹਨਾਂ ਨੇ ਕੀ ਕੀਤਾ? ਸ਼ੁਰੂ ਤੋਂ ਲੈ ਕੇ ਜਿਸ ਵਕਤ ਤੱਕ ਇਹਨਾਂ ਦਾ ਹਿੰਦੁਸਤਾਨ ਦੇ ਵਿੱਚ ਰਾਜ ਹੈ, ਉਸ ਵਕਤ ਦਲੀਪ ਸਿੰਘ, ਮਹਾਰਾਜਾ ਦਲੀਪ ਸਿੰਘ ਸਾਹਿਬ ਨੂੰ ਇੱਥੇ ਲੈ, ਉਹਨਾਂ ਨੂੰ ਈਸਾਈ ਬਣਾ ਦਿੱਤਾ। ਇਖਲਾਕੀ ਤੌਰ ਪਰ ਦਲੀਪ ਸਿੰਘ ਦੀ ਇੱਕ ਕਿਸਮ ਦੀ ਮੌਤ, ਉਹ ਜਿਹੜਾ ਸਾਡਾ ਕੋਹੀਨੂਰ ਹੀਰਾ, ਜਿਨ੍ਹਾਂ ਨੇ ਉਸ ਜਿਹੜੀ ਜਿਸ ਵਕਤ ਉਹਨਾਂ ਦਾ ਰਾਜ ਸੀਗਾ, ਧੋਖੇ ਦੇ ਨਾਲ ਮਹਾਰਾਜਾ ਦਲੀਪ ਸਿੰਘ ਤੋਂ ਉਹਦਾ ਕੋਹੀਨੂਰ ਹੀਰਾ ਲੈ ਲਿਆ, ਜਿਹੜਾ ਅੱਜ ਵੀ ਰਾਣੀ ਦੀ ਤਾਜ ਦਾ ਹਿੱਸਾ ਹੈ। ਤਾਂ ਮਤਲਬ ਸਿੱਖ ਹਰ ਇੱਕ ਦੇ ਪ੍ਰਤੀ ਵਫਾਦਾਰੀ ਕਰਦੇ ਰਹੇ ਨੇ, ਵਫਾਦਾਰੀ ਨਿਭਾਉਂਦੇ ਰਹੇ ਨੇ, ਔਰ ਸਿੱਖਾਂ ਦੇ ਨਾਲ ਹਰ ਪਾਸੋਂ ਬੇਇਨਸਾਫੀ ਹੁੰਦੀ ਰਹੀ ਹੈ। ਮੈਂ ਇਸ ਜਿਹੜੇ ਦਸਤਾਵੇਜ਼ ਸਾਹਮਣੇ ਆਏ ਨੇ, ਇਸ ਨੂੰ ਨਿਰੀ ਸਿੱਖਾਂ ਦੇ ਨਾਲ ਸਿਰਫ ਬੇਇਨਸਾਫੀ ਨਹੀਂ, ਇੱਕ ਕਾਨੂੰਨੀ ਅਕ੍ਰਿਤ ਘਟਨਾ ਭਰਪੂਰ ਘਟਨਾ ਕਹਾਂਗਾ। ਜੀ ਬੇਬਾ ਜੀ। ਤੇ ਵੀਰ ਜੀ ਤੁਸੀਂ ਸਾਰੇ ਘਟਨਾਕ੍ਰਮ ਦਾ ਪੂਰਾ ਵੇਰਵਾ ਦਿੱਤਾ ਤੇ ਅਸੀਂ ਇਹ ਵੀ ਜਾਣਨਾ ਚਾਹਾਂਗੇ ਜਿਸ ਤਰ੍ਹਾਂ ਬਰਤਾਨੀਆ ਦੀ ਯੰਗਰ ਜਨਰੇਸ਼ਨ ਇਸ ਸਾਰੇ ਹਾਦਸੇ ਨੂੰ ਕਿਵੇਂ ਵੇਖਦੀ ਹੈ? ਬਰਤਾਨਵੀ ਤੇ ਬੇਬਾ ਜੀ ਦੁਆ ਦਵਾਣਾ, ਤੁਹਾਡੀ ਆਵਾਜ਼ ਕਲੀਅਰ ਨਹੀਂ ਆਈ ਜੀ। ਵੀ ਜਿਸ ਤਰ੍ਹਾਂ ਬਰਤਾਨੀਆ ਦੀ ਯੰਗਰ ਜਨਰੇਸ਼ਨ ਨੇ ਦੱਸਿਆ ਕਿ ਸਿੱਖਾਂ ਦੇ ਵਿੱਚ ਕਿਸ ਤਰ੍ਹਾਂ ਰੋਹ ਹੈ ਇਸ ਵੇਲੇ, ਕਿਸ ਤਰ੍ਹਾਂ ਸਿੱਖ ਫੀਲ ਬਿਟਰੇਅਲ, ਬਟ ਜਿਹੜੀ ਬਰਤਾਨੀਆ ਦੀ ਜਨਰੇਸ਼ਨ ਹੈ, ਬਰਤਾਨੀਆ ਦੀ ਯੰਗਰ ਜਨਰੇਸ਼ਨ ਹੈ, ਉਹ ਇਸ ਹਾਦਸੇ ਨੂੰ ਕਿਵੇਂ ਵੇਖਦੀ ਹੈ?
ਬਰਤਾਨੀਆ ਦੀ ਯੰਗਰ ਜਨਰੇਸ਼ਨ ਦਾ ਮਤਲਬ ਤੁਹਾਡਾ ਸਿੱਖ ਜਾਂ ਯੰਗ ਜਨਰੇਸ਼ਨ ਬਾਰੇ ਬੀਬਾ ਜੀ? ਜੀ ਬੇਸਿਕਲੀ ਸਿੱਖ ਐਂਡ ਬਰਤਾਨੀਆ ਦੇ ਜਿਹੜੀ ਹੈਗੇ ਜਿਹੜੇ ਉੱਥੇ ਇੰਗਲੈਂਡ ਦੇ ਹੈਗੇ ਆ। ਜੀ ਜੀ ਬੀਬਾ ਜੀ ਦੇਖੋ, ਜਿੱਥੋਂ ਤੱਕ ਤਾਂ ਸਿੱਖ ਜਨਰੇਸ਼ਨ ਦਾ ਸਵਾਲ ਹੈ ਨਾ, ਬਰਤਾਨੀਆ ਦੇ ਵਿੱਚ ਇਸ ਵਕਤ ਜਿਹੜਾ ਘੱਟੋ ਘੱਟ ਜਿਹੜਾ ਯੂਥ ਹੈ ਨਾ, ਸਿੱਖ ਯੂਥ, ਕਿਉਂਕਿ ਬਾਕੀ ਦੇ ਬਰਤਾਨਵੀ ਯੂਥ ਦੀ ਤੇ ਮੈਂ ਗੱਲ ਨਹੀਂ ਕਰਦਾ, ਕਿਉਂਕਿ ਉਹ ਜਿਹੜੇ ਇੱਥੋਂ ਦੇ ਗੋਰੇ ਜੰਪਲ ਨੇ ਉਹਨਾਂ ਨੂੰ ਕੀ ਪਰਵਾਹ ਹੈ, ਉਹਨਾਂ ਨੂੰ ਕੀ ਸਾਡੇ ਇਮੋਸ਼ਨਲ ਭਾਵਨਾਵਾਂ ਦੇ ਨਾਲ ਉਹਨਾਂ ਦਾ ਕੋਈ ਵਾਹ ਵਸਤਾ ਹੀ ਨਹੀਂ ਹੈ। ਲੇਕਿਨ ਜਿਹੜੀ ਇੱਥੋਂ ਦੀ ਬਰਤਾਨਵੀ ਯੰਗ ਜਨਰੇਸ਼ਨ ਹੈ ਨਾ ਬੀਬਾ ਜੀ, ਉਹਦੇ ਉੱਪਰ ਸਾਨੂੰ ਇਸ ਵਕਤ ਇੱਕ ਮਾਣ ਹੈ, ਕਿਉਂਕਿ ਮੈਨੂੰ ਇਸ ਗੱਲ ਨੂੰ ਕਹਿਣ ਲੱਗਿਆ ਕੋਈ ਸ਼ੁਭਾ ਨਹੀਂ ਹੈ, ਕੋਈ ਕਿਸੇ ਕਿਸਮ ਦਾ ਕੋਈ ਮਤਲਬ ਰੁਕਾਵਟ ਨਹੀਂ ਆ ਰਹੀ ਮੇਰੇ ਜ਼ਿਹਨ ਦੇ ਵਿੱਚ ਕਿ ਭਾਵੇਂ ਭਾਰਤ ਦੇ ਵਿੱਚ ਸਾਡੀ ਪੰਜਾਬ ਦੇ ਵਿੱਚ ਇਸ ਵਕਤ ਯੰਗ ਜਨਰੇਸ਼ਨ ਦੇ ਵਿੱਚ ਸਿੱਖੀ ਜਿਹੜੀ ਹੈ ਇੰਨੀ ਜ਼ਿਆਦਾ ਨਹੀਂ ਵੱਧ ਫੁੱਲ ਰਹੀ ਜਿੰਨੀ ਕਿ ਬਰਤਾਨੀਆ ਦੇ ਵਿੱਚ ਔਰ ਯੂਰਪ ਦੇ ਵਿੱਚ ਨੌਜਵਾਨਾਂ ਦੇ ਵਿੱਚ ਸਾਡੀ ਸਿੱਖੀ ਵੱਧ ਫੁੱਲ ਰਹੀ ਹੈ। ਇਹ ਵੱਖਰੀ ਗੱਲ ਹੈ ਕਿ ਕੁਝ ਸਿੱਖ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਗੁੰਮਰਾਹ ਵੀ ਕੀਤਾ ਜਾ ਰਿਹਾ, ਇਹਦੇ ਵਿੱਚ ਵੀ ਭਾਰਤ ਦੀ ਜਿਹੜੀ ਹੈ ਬਿਲਕੁਲ ਉਹਨਾਂ ਦਾ ਹੱਥ ਹੈ, ਜਾਂ ਬਰਤਾਨਵੀ ਸਰਕਾਰ ਇਹਦੇ ਵਿੱਚ ਵੀ ਉਹਨਾਂ ਦਾ ਸਾਥ ਦੇ ਰਹੀ ਹੈ। ਸਾਡੇ ਪਾਸ ਉਹ ਵੀ ਕੁਝ ਖੁਫੀਆ ਰਿਪੋਰਟਾਂ ਪੁੱਜੀਆਂ ਨੇ ਕਿ ਹੁਣ ਬਰਤਾਨਵੀ ਸਰਕਾਰ ਨੇ ਆਪਣੇ ਹੀ ਕੁਝ ਸਿੱਖੀ ਰੂਪ ਦੇ ਵਿੱਚ ਤਿਆਰ ਹੋਣ ਲੱਗੇ ਨੇ, ਬਿਲਕੁਲ ਭਰਪੂਰ ਪੂਰੇ ਸਿੱਖ ਨੇ, ਉਹ ਆਪਣੀ ਇਹਨਾਂ ਦੇ ਵਿੱਚ ਸਿੱਖਾਂ ਦੇ ਵਿੱਚ ਵਾੜੇ ਹੋਏ ਨੇ। ਪਰ ਫਿਰ ਵੀ ਜਿਹੜੀ ਸਿੱਖ ਯੂਥ ਹੈ ਇੰਗਲੈਂਡ ਦੀ, ਉਹ ਸਿੱਖੀ ਦੇ ਪ੍ਰਤੀ ਕਾਫੀ ਜ਼ਿਆਦਾ ਸਮਰਪਿਤ ਹੋ ਰਹੀ ਹੈ, ਕਾਫੀ ਜ਼ਿਆਦਾ ਉਹਨਾਂ ਦੀ ਪਰਸੈਂਟੇਜ ਵੱਧ ਰਹੀ ਹੈ। ਮੈਂ ਮੁਕੰਮਲ ਤੌਰ ਪਰ 100% ਤਾਂ ਨਹੀਂ ਕਹਿੰਦਾ, ਪਰ 50% ਤੋਂ ਉੱਪਰ ਜਿਹੜੀ ਇਸ ਵਕਤ ਸਿੱਖ ਯੂਥ ਹੈ ਉਹ ਜ਼ਾਹਿਰ ਤੌਰ ਪਰ ਆਪਣੇ ਧਰਮ ਨੂੰ ਸਹੀ ਮਾਇਨੇ ਦੇ ਵਿੱਚ, ਮੈਂ ਸਹੀ ਮਾਇਨੇ ਸ਼ਬਦ ਇਸਤੇਮਾਲ ਕਰ ਰਿਹਾ, ਉਹ ਸਹੀ ਮਾਇਨੇ ਦੇ ਵਿੱਚ ਸਮਝਣਾ ਉਹਨਾਂ ਨੇ ਸ਼ੁਰੂ ਕਰ ਦਿੱਤਾ। ਵਟ ਐਕਚੁਅਲੀ ਔਰ ਰੀਜਨਲੀ ਸਾਡਾ ਧਰਮ ਅਸਲ ਦੇ ਵਿੱਚ ਕੀ ਹੈ, ਇਸ ਗੱਲ ਦੀ ਸੋਚ ਹੀ ਉਹਨਾਂ ਦੇ ਮਨਾਂ ਦੇ ਵਿੱਚ ਇਸ ਵਕਤ ਘਰ ਕਰ ਚੁੱਕੀ ਹੈ, ਉਹਨਾਂ ਦੇ ਜ਼ਿਹਨ ਦੇ ਵਿੱਚ ਘਰ ਕਰ ਚੁੱਕੀ ਹੈ। ਉਸ ਮੱਦੇ ਨਜ਼ਰ ਸਿੱਖ ਯੂਥ ਹੈ ਜਿਹਨਾਂ ਦਾ ਮੈਂ ਤੁਹਾਨੂੰ ਜ਼ਿਕਰ ਕੀਤਾ ਨਾ, ਸਿੱਖ ਕੌਂਸਲ ਦਾ, ਇਸ ਸਿੱਖ ਕੌਂਸਲ ਦੇ ਵਿੱਚ ਸਾਡੀ ਜਿਹੜੀ ਸਿੱਖ ਯੂਥ ਹੀ ਨੇ ਔਰ ਇਸ ਸਿੱਖ ਯੂਥ ਹੁਣ ਬੜੇ ਸੰਭਲ ਕੇ ਆਪਣਾ ਕਦਮ ਅੱਗੇ ਰੱਖ ਰਹੇ ਨੇ ਔਰ ਬੜੀ ਅੱਛੀ ਸਟ੍ਰੈਟਜੀ ਅਪਣਾ ਰਹੇ ਨੇ। ਔਰ ਦੇਖੋ ਇਸ ਗੱਲ ਨੂੰ ਲੈ ਕੇ ਇੱਕਦਮ ਸਿੱਖਾਂ ਦੇ ਵਿੱਚ ਕੋਈ ਐਸਾ ਰੋਸ ਨਹੀਂ ਆਇਆ ਕਿ ਜੀ ਮੁਜ਼ਾਹਰੇ ਸ਼ੁਰੂ ਕਰਦੇ ਹੋ ਜਾਂ ਕੋਈ ਹੋਰ। ਉਹਨਾਂ ਨੇ ਬਕਾਇਦਾ ਆਪਣੇ ਮੈਂਬਰ ਪਾਰਲੀਮੈਂਟ ਤੱਕ ਅਪਰੋਚ ਕੀਤੀ ਹੈ, ਅਲੱਗ ਉਹਨਾਂ ਨੇ ਮੁਹਿੰਮ ਚਲਾਈਆਂ ਨੇ, ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਇੱਕ ਮੈਂਬਰ ਪਾਰਲੀਮੈਂਟ ਦਾ ਜ਼ਿਕਰ ਕੀਤਾ ਸੀ ਕਿ ਉੱਪਰ ਦਾ, ਉਸ ਤੋਂ ਬਾਅਦ ਮੈਂ ਤੁਹਾਨੂੰ ਕਨੋਲਾ ਸਾਹਿਬ ਦਾ ਜ਼ਿਕਰ ਕੀਤਾ ਸੀ ਜਿਹੜੇ ਸਿੱਖ ਕੌਂਸਲ ਦੇ ਜਨਰਲ ਸਕੱਤਰ ਜਾਂ ਨੁਮਾਇੰਦੇ ਨੇ। ਤਾਂ ਜ਼ਾਹਿਰ ਤੌਰ ਪਰ ਬੜੀ ਅੱਛੀ ਉਹਨਾਂ ਨੇ ਗੱਲ ਕੀਤੀ ਹੈ ਕਿ ਸੋਚ ਕੇ ਉਹ ਆਪਣਾ ਕਦਮ ਰੱਖ ਰਹੇ ਨੇ। ਰੋਸ ਉਹਨਾਂ ਦੇ ਮਨਾਂ ਦੇ ਵਿੱਚ ਭਰਪੂਰ ਹੈ, ਲੇਕਿਨ ਇਸ ਰੋਸ ਦਾ ਹੱਲ ਕੀ ਹੋਵੇ ਤਾਂ ਕਿ ਵਕਤ ਦੀ ਨਜ਼ਾਕਤ ਨੂੰ ਦੇਖਦੇ ਹੋਏ ਮਾਹੌਲ ਵੀ ਨਾ ਵਿਗੜੇ ਔਰ ਸਿੱਖਾਂ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਨਸਾਫ ਦਿਵਾਇਆ ਜਾ ਸਕੇ। ਦੇਖੋ ਆਫਟਰ ਆਲ ਜਿਹੜੀ ਸਾਡੀ ਅੱਜ ਤੱਕ ਦੀ ਆਜ਼ਾਦੀ ਦੀ ਮੁਹਿੰਮ ਹੈ ਉਹਦੇ ਵਿੱਚ ਜੇ ਠਹਿਰਾਅ ਹੋਇਆ ਜਾਂ ਉਹ ਮੁਹਿੰਮ ਜਿਹੜੀ ਹੈ ਮਾੜੀ ਮੋਟੀ ਪਿੱਛੇ ਹਟੀ ਹੈ, ਜਿਸ ਨੂੰ ਆਪਾਂ ਕਿਸੇ ਹੱਦ ਤੱਕ ਫੇਲ ਵੀ ਕਹਿ ਸਕਦੇ ਹਾਂ, ਚਲੋ ਫੇਲ ਸ਼ਬਦ ਮੈਂ ਨਹੀਂ ਵਰਤਦਾ, ਪਿੱਛੇ ਹਟੀ ਹੈ ਜਾਂ ਇਸ ਵਕਤ ਤੱਕ ਥੋੜਾ ਜਿਹਾ ਠਹਿਰਾਅ ਹੋਇਆ, ਉਹਦੇ ਵਿੱਚ ਕਾਰਨ ਸਿਰਫ ਇਹੋ ਹੀ ਸੀ ਕਿ ਸਾਡੀ ਜਿਹੜੀ ਨੌਜਵਾਨ ਪਨੀਰੀ ਹੈ ਨਾ ਪੰਜਾਬ ਦੇ ਵਿੱਚ, ਉਹ ਜ਼ਿਆਦਾਤਰ ਉਹਨਾਂ ਨੇ ਖਰਾਬ ਕਰ ਦਿੱਤੀ। ਭਾਵੇਂ ਉਹ ਨਸ਼ਿਆਂ ਦੀ ਜਾ ਕੇ ਖਰਾਬ ਕੀਤੀ ਗਈ। ਮੈਂ ਇਸ ਵਕਤ ਭਾਰਤ ਦੀ ਫੇਰ ਤੇ ਜਦੋਂ ਕਿਹਾ ਸੀ, ਮੇਰੇ ਪੱਤਰਕਾਰ ਦੋਸਤ ਨੇ ਸਰਦਾਰ ਗੁਰਚਰਨ ਸਿੰਘ ਬੱਬਰ, ਉਹਨਾਂ ਦੇ ਨਾਲ ਮੇਰੀ ਮੁਲਾਕਾਤ ਹੋ ਰਹੀ ਸੀ। ਉਹਨਾਂ ਨੇ ਮੈਨੂੰ ਡਾਕੂਮੈਂਟਸ ਕੱਢ ਕੇ ਬਕਾਇਦਾ ਦਿਖਾਏ ਕਿ ਕਿਸ ਤਰੀਕੇ ਦੇ ਨਾਲ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦਾ ਸਮਝੌਤਾ ਹੋਇਆ ਬਕਾਇਦਾ ਭਾਰਤੀ ਜਨਤਾ ਪਾਰਟੀ ਦੇ ਨਾਲ ਕਿ ਦਿੱਲੀ ਦੇ ਵਿੱਚ ਸਿੱਖਾਂ ਦਾ ਜਿਹੜਾ ਗੁਰਦੁਆਰਿਆਂ ਦੇ ਉੱਤੇ ਕਬਜ਼ਾ ਬਾਦਲ ਦੀ ਸਰਕਾਰ ਦਾ ਜਾਂ ਬਾਦਲ ਦੇ ਜਿਹੜੇ ਦਲ ਦਾ ਹੋਣਾ, ਉਹ ਜ਼ਾਹਿਰ ਤੌਰ ਪਰ ਬਹੁਤ ਇੱਕ ਖਤਰਨਾਕ ਗੱਲ ਹੈ। ਆਉਣ ਵਾਲੇ ਵਕਤ ਦੇ ਵਿੱਚ ਤੁਸੀਂ ਦੇਖੋਗੇ। ਔਰ ਉਹਨਾਂ ਨੇ ਕਿਹਾ ਕਿ ਸਿੱਖ ਸਾਡਾ ਸਾਥ ਦੇਣ, ਅਸੀਂ ਤੁਹਾਡਾ ਸਾਥ ਦੇਵਾਂਗੇ। ਔਰ ਇਸ ਸਾਥ ਦੇ ਵਿੱਚ ਕਿਤੇ ਸਿੱਖ ਯੂਥ ਜਿਹੜੀ ਹੈ ਸਹੀ ਮਾਇਨੇ ਦੇ ਵਿੱਚ ਗੱਲ ਸਮਝ ਨਾ ਸਕਣ, ਇਸ ਕਰਕੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹਨਾਂ ਦੇ ਅਮੀਰ ਇਤਿਹਾਸਕ ਵਿਰਸੇ ਤੋਂ ਤੋੜਿਆ ਜਾਵੇ। ਇਹੋ ਹੀ ਕਾਰਨ ਹੈ ਕਿ ਸਿੱਖਾਂ ਦੇ ਇਤਿਹਾਸ ਨੂੰ ਤਰੋੜ ਮਰੋੜ ਕੇ ਪੇਸ਼ ਕੀਤੇ ਜਾਣ ਦੇ ਰੁਝਾਨ ਜਿਹੜੇ ਨੇ ਉਹ ਸ਼ੁਰੂ ਹੋਏ ਨੇ। ਔਰ ਉਸ ਰੁਝਾਨ ਦੇ ਮੱਦੇਨਜ਼ਰ ਕਿਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਪ੍ਰਤੀ, ਕਿਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਤੀ ਕਿਸ ਤਰ੍ਹਾਂ ਦੇ ਕੋਝੇ ਔਰ ਅਪਸ਼ਬਦ ਔਰ ਕਿਸ ਤਰ੍ਹਾਂ ਦੇ ਇਤਿਹਾਸ ਨੂੰ ਵਿਗਾੜ ਕੇ ਅੱਜ ਦੀਆਂ ਪੁਸਤਕਾਂ ਦੇ ਵਿੱਚ ਔਰ ਖਾਸ ਕਰਕੇ ਪਾਠਕ੍ਰਮ ਦੇ ਵਿੱਚ ਔਰ ਖਾਸ ਕਰਕੇ ਸਿੱਖਾਂ ਦੇ ਇਤਿਹਾਸ ਨੂੰ, ਜੇ ਸਹੀ ਇਤਿਹਾਸ ਹੈ ਉਸ ਨੂੰ ਪਿੱਛੇ ਕਰਕੇ ਇਹਨਾਂ ਦਾ ਆਪਣਾ ਇਤਿਹਾਸ ਅੱਗੇ ਲਿਆ ਕੇ, ਯਾਨੀ ਕਿ ਆਉਣ ਵਾਲੇ ਅਗਲੇ 15-20 ਸਾਲਾਂ ਦੇ ਵਿੱਚ ਉਹਨਾਂ ਦੀ ਕੋਸ਼ਿਸ਼ ਇਹ ਹੋਏਗੀ ਕਿ ਸਿੱਖਾਂ ਨੂੰ ਆਪਣੇ ਅਮੀਰ ਇਤਿਹਾਸਕ ਵਿਰਸੇ ਤੋਂ ਔਰ ਆਪਣੇ ਅਮੀਰ ਉਸ ਗੁਰਮਤ ਤੇ ਗੁਰਬਾਣੀ ਦੇ ਵਿਰਸੇ ਤੋਂ ਤੋੜਿਆ ਜਾਵੇ। ਔਰ ਇਸੇ ਕਰਕੇ ਨਸ਼ੇ ਪਤਤਪੁਣਾ ਕੀ ਹਾਲ ਹੋ ਰਿਹਾ ਇਸ ਵਕਤ। ਔਰ ਜਿਹੜਾ ਸ਼ਸ਼ੀਕਾਂਤ ਦੇ ਨਾਲ ਵੀ ਮੈਂ ਪੰਜਾਬ ਰੇਡੀਓ ਉੱਤੇ ਇੰਟਰਵਿਊ ਕੀਤੀ ਸੀ, ਉਸਨੇ ਸਾਫ਼ ਕਿਹਾ, ਕਹਿੰਦਾ ਦੋਨੋਂ ਹੀ, ਕਾਂਗਰਸ ਵੀ ਔਰ ਅਕਾਲੀ ਵੀ, ਦੋਨਾਂ ਬਾਰੇ ਕਿਹਾ ਕਿ ਇਸ ਵਕਤ ਪੰਜਾਬ ਦੇ ਵਿੱਚ ਅਗਰ ਡਰੱਗਸ ਦਾ ਜਿਹੜਾ ਮਾਫੀਆ ਸਰਗਰਮ ਹੈ ਉਹਦੇ ਪਿੱਛੇ ਇਹਨਾਂ ਦੋਨਾਂ ਹੀ ਸਿਆਸੀ ਪਾਰਟੀਆਂ ਦਾ
तनदेही के हाथ बकायदे ਇਹਨਾਂ ਦਾ ਹਿੱਸਾ है। और आज आप देख ही रहे हो कितने हालात हो रहे थे, एक दूसरे पर दोषण लगाए जा रहे हैं। जाहिर तौर पर अगर माड़ा मोटा या जिस तरह भी धुआं इस वक्त निकल रहा है, जिन्हें भी सियासी व्यक्तियों के नाम सामने आ रहे हैं, पिछले कुछ अद है ताई धुआं निकल रहा है ना। तो इस पक्षों मैं बहुत अच्छा क्वेश्चन किया कि इतों की यूथ को मैं ये कहना चाहूंगा कि इतों का यूथ इस वक्त बड़ी तनदेही और बड़ी सोच के नाल अगला कदम रख रहे हैं और मैंने इस गल की बड़ी खुशी है। लेकिन इतों के भी यूथ को काफी हद तक गुमराह किए जाने की कोशिश हो रही है और अगर उस कोशिश के सफल हो जाते हैं